ਸਵਾਲ ਮੇਰਾ ਇਹ ਆ ਕਿ ਰੱਬ ਐਡਾ ਲਾਲਚੀ ਕਿਉਂ ਹੈ? ਇਹ ਆਪਣੀ ਪੂਜਾ ਕਿਉਂ ਕਰਵਾਉਂਦਾ? ਉਹ ਤਾਂ ਆਪ ਸਰਬ ਸ਼ਕਤੀਮਾਨ ਹੈ। ਉਹ ਸਾਡੇ ਨਿਮਾਣਿਆਂ ਤੋਂ ਕੱਲ੍ਹ ਹੀ ਉਹਨੇ ਪੂਜਾ ਕਰਵਾਉਣੀ ਆਪਣੀ। ਕੀ ਹੈ ਸਾਡੇ ਦੇ ਵਿੱਚ ਜਿਹੜਾ ਉਹ ਸਾਨੂੰ ਕਹਿੰਦਾ ਮੇਰੇ ਮਗਰ ਆਓ ਨਹੀਂ ਤਾਂ ਤੁਹਾਨੂੰ। ਦੇਖੋ, ਜਿਹੜਾ ਰੱਬ ਸ਼ਬਦ ਹੈ ਨਾ, ਇਹ ਹਿੰਦੀ ਦੇ ਸ਼ਬਦ ਰਵ ਤੋਂ ਬਣਿਆ ਹੋਇਆ। ਉਹਨੂੰ ਸਿਆਰੀ ਲਾ ਕੇ ਰਵੀ ਪੜ੍ਹਦੇ ਆ ਹਿੰਦੀ ਵਾਲੇ ਜੀ। ਰਵੀ ਹੁੰਦਾ ਸੂਰਜ। ਸੂਰਜ ਨੂੰ ਕਿਤੇ ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ, ਕਿਉਂਕਿ ਦੋ ਤਰ੍ਹਾਂ ਦੇ ਰੱਬ ਹੈ। ਇੱਕ ਤਾਂ ਤੁਹਾਡਾ ਆਪਣਾ ਰੱਬ ਹੈ, ਪਰਸਨਲ ਰੱਬ ਹੈ, ਹਾਂਜੀ, ਜਿਹਤੋਂ ਤੁਹਾਨੂੰ ਖੁਸ਼ੀ ਮਿਲਣੀ ਹੈ। ਤੁਸੀਂ ਉਹਦੇ ਨਾਲ ਜੁੜਨਾ ਹੈ। ਪਹਿਲਾਂ ਉਹਨੂੰ ਅੱਲਾ ਵੀ ਲਿਖਿਆ ਹੋਇਆ, ਉਹਨੂੰ ਬਾਪ ਵੀ ਲਿਖਿਆ ਹੋਇਆ, ਉਹਨੂੰ ਆਪਣਾ ਪਰਸਨਲ ਖਸਮ ਲਿਖਿਆ ਹੋਇਆ। ਮੈਂ ਮੁਸਲਮਾਨਾਂ ਨਾਲ ਵੀ ਗੱਲ ਕਰਦਾ, ਕਹਿੰਦੇ ਅੱਲਾ। ਮੈਂ ਕਿਹਾ ਜੀ ਕਿਹੜਾ? ਮੈਨੂੰ ਕਹਿੰਦੇ ਵੀ ਕਿਹੜੇ ਦਾ ਕੀ ਮਤਲਬ ਹੈ? ਮੈਂ ਕਿਹਾ ਦੋ ਅੱਲਾ, ਇੱਕ ਤਾਂ ਸਾਰਿਆਂ ਦਾ ਸਾਂਝਾ ਅੱਲਾ ਜੀ, ਇੱਕ ਤੁਹਾਡਾ ਆਪਣਾ ਅੱਲਾ। ਤੁਸੀਂ ਕਿਹਦੀ ਗੱਲ ਕਰ ਰਹੇ ਹੋ? ਤੁਹਾਨੂੰ ਤਾਂ ਇਹੀ ਨਹੀਂ ਪਤਾ ਲੱਗਿਆ ਵੀ ਮੈਂ ਜੁੜਨਾ ਕਿਹਦੇ ਨਾਲ, ਕਿਉਂਕਿ ਮੈਂ ਦੱਸਿਆ ਨਾ, ਜਦ ਤਾਈਂ ਜੀ ਉਹ ਵਰਡ ਕਲੀਅਰ ਨਹੀਂ ਹੁੰਦਾ ਨਾ, ਧਰਮ ਨਹੀਂ ਕਲੀਅਰ ਹੋ ਸਕਦਾ ਤੁਹਾਨੂੰ। ਨਾਸਤਿਕਾਂ ਨੂੰ ਸੁਸਾਇਟੀ ਜਿਹੜੀ ਆ, ਖਾਸ ਕਰਕੇ ਸਿੱਖ ਭਾਈਚਾਰਾ, ਉਹਦੇ ਵਿੱਚ ਨਾ ਥੋੜ੍ਹਾ ਜਿਹਾ ਹੋਰ ਤਿਰਛੀ ਨਜ਼ਰ ਦੇਖਿਆ ਜਾਂਦਾ ਵੀ ਉੱਦਾਂ ਤੂੰ ਠੀਕ ਆ, ਪਰ ਤੂੰ ਰੱਬ ਨੂੰ ਨਹੀਂ ਮੰਨਦਾ, ਤੂੰ ਕਿਤੇ ਸਿਰੇ ਨਹੀਂ ਲੱਗਣਾ। ਮਤਲਬ ਕਿ ਨਾਸਤਿਕ ਬੰਦੇ ਦਾ ਮਤਲਬ ਕੋਈ ਘਟਾ ਹੋ ਜਾਂਦਾ ਜੇ ਸਾਰੀ ਜ਼ਿੰਦਗੀ ਉਹ ਇਸ ਰੱਬ ਨੂੰ ਕਹਿ ਲਓ ਕਿ ਪ੍ਰਵਾਨਤ ਨਾ ਕਰੇ, ਪਰ ਉੱਦਾਂ ਬਿਲਕੁਲ ਉਹ ਸਹੀ ਰਵੇ। ਕਥਾਵਾਚਕ ਗੁਰਬਾਣੀ 'ਚ ਦੇਵੀ ਦੇਵਤਿਆਂ ਨੂੰ ਹਾਂ ਕਹਿੰਦੇ ਸੁਣਨ ਨੂੰ ਮਿਲਦੇ ਆ। ਕਹਿੰਦੇ ਕੀਰਤਨ ਦੇ ਨਾਲ ਇੰਦਰ ਦੇਵਤਾ ਖੁਸ਼ ਹੋ ਕੇ ਮੀਂਹ ਪਾ ਦਿੰਦਾ ਹੈ। ਇੰਦਰ ਦੇਵਤੇ ਦਾ ਕੀਰਤਨ ਦੇ ਨਾਲ, ਮਤਲਬ ਗੁਰਬਾਣੀ ਦੇ ਨਾਲ ਕੀ ਸੰਬੰਧ ਹੋਇਆ? ਉਹ ਕਿੱਦਾਂ ਮੀਂਹ ਪਾ ਦਿੰਦਾ ਆ? ਉਹ ਉੱਥੇ ਕਬੀਰ ਜੀ ਪੁੱਛਦੇ ਆ, ਕਹਿੰਦੇ ਕਾਸੀ ਫੂਟੀ ਪੰਡਤਾ ਧੁਨ ਕਹਾਂ ਸਮਾਈ। ਉਹ ਕਹਿੰਦਾ ਵੀ ਮਰਨ ਤੋਂ ਬਾਅਦ ਮੈਂ ਮੁਕਤੀ ਦਵਾਉਂਗਾ ਤੁਹਾਨੂੰ। ਉਹ ਕਹਿੰਦੇ ਵੀ ਮਰਨ ਤੋਂ ਬਾਅਦ ਤਾਂ ਮੁਕਤੀ ਕਿਸੇ ਨੇ ਨਹੀਂ ਲਈ, ਭਗਤਾਂ ਨੇ ਤਾਂ ਲਈ ਨਹੀਂ, ਤੂੰ ਪਤਾ ਨਹੀਂ ਕਿਹਨੂੰ ਦਿੰਦਾ ਮੁਕਤੀ। ਜਿਹੜੀਆਂ ਤੁਸੀਂ ਦੱਸ ਰਹੇ ਹੋ ਵੀ ਇੰਦਰ ਦੇਵਤੇ ਨੇ ਮੀਂਹ ਪਵਾਤਾ ਤੇ ਉਹ ਲਕਸ਼ਮੀ ਜੀ ਪੈਸੇ ਦੇ ਦਿੰਦੀ ਹੈ ਜੀ। ਸਿਰਫ ਇੰਡੀਆ 'ਚ ਲਕਸ਼ਮੀ ਮੰਨੀ ਜਾਂਦੀ ਹੈ, ਸਭ ਤੋਂ ਥੱਲੇ GDP ਸਾਡੀ ਹੈ। ਕੋਈ ਕਹਿੰਦਾ ਮੈਨੂੰ ਜੀ ਪਿਛਲੇ 2 ਸਾਲਾਂ 'ਚ ਡਬਲ ਹੋ ਗਈ ਜੀ ਸੋਨੇ ਦੀ ਪ੍ਰਾਈਸ। ਮੈਂ ਕਿਹਾ ਵੀ ਲਕਸ਼ਮੀ ਤਾਂ ਇਹਨਾਂ ਕੋਲ ਆਸਟ੍ਰੇਲੀਆ 'ਚ ਹੈ ਸਭ ਤੋਂ ਜ਼ਿਆਦਾ, ਆਪਾਂ ਕੱਢਦੇ ਹਾਂ ਸੋਨੂੰ। ਬਿਲਕੁਲ। ਅਮੀਰ ਤਾਂ ਅਸੀਂ ਹੋਏ ਤੇ ਤੁਸੀਂ ਲਕਸ਼ਮੀ ਦੀ ਪੂਜਾ ਕਰਕੇ ਧੱਕੇ ਖਾਈ ਜਾਓ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਜੀਤ ਲਸਾੜਾ। ਇੰਡੋਜ਼ ਦੇ ਇਸ ਸਪੈਸ਼ਲ ਪੋਡਕਾਸਟ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਵਿਸ਼ੇਸ਼ਤਾ ਇਹੀ ਰਹੀ ਹੈ ਕਿ ਅਸੀਂ ਗੁਰਬਾਣੀ ਦੇ ਦਾਇਰੇ ਦੇ ਵਿੱਚ ਰਹਿ ਕੇ ਸਵਾਲ ਉਹੀ ਕਰਦੇ ਹਾਂ, ਲੇਕਿਨ ਅਸੀਂ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਉਹਨੂੰ ਸੰਵਾਦ ਤੱਕ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਕਹਿੰਦੇ ਹਾਂ ਵੀ ਜਿਹੜਾ ਮਨੁੱਖੀ ਜਾਮਾ ਆ, ਉਹਨੇ ਗੁਰਬਾਣੀ ਵਿੱਚ ਰਹਿ ਕੇ, ਜਾਂ ਚਲੋ ਸਿੱਖੀਜ਼ਮ ਦੇ ਵਿੱਚ ਆਪਾਂ ਗੁਰਬਾਣੀ ਸ਼ਬਦ ਵਰਤ ਲੈਂਦੇ ਹਾਂ, ਜਾਂ ਬਾਕੀ ਕੁਛ ਹੋਰ ਆਪਣੇ ਹਿਸਾਬ ਨਾਲ ਵਰਤਦੇ ਆ, ਵੀ ਅਸੀਂ ਉਸ ਪਰਮੇਸ਼ਵਰ ਦੀ ਜਿਹਨੇ ਸਾਨੂੰ ਸਿਰਜਿਆ ਆ, ਜਿਹਨੇ ਸਾਡਾ ਸਾਹ ਚਲਾਉਂਦਾ ਆ, ਜਾਂ ਜਿਹਦੇ 'ਚ ਅਸੀਂ ਲੀਨ ਹੋਣਾ ਆ, ਅਸੀਂ ਉਹਦੀ ਉਪਮਾ ਕਰਨੀ ਆ। ਅਤੇ ਅਸੀਂ ਇਹ ਵੀ ਮੰਨ ਕੇ ਚੱਲਦੇ ਹਾਂ, ਗੁਰਬਾਣੀ ਇਹ ਵੀ ਪ੍ਰੋੜਤਾ ਕਰਦੀ ਆ ਵੀ ਇਹ ਜਿਹੜਾ ਪਰਮੇਸ਼ਵਰ ਆ, ਤੁਸੀਂ ਇਹ ਨਹੀਂ ਕਿ ਤੁਸੀਂ ਉਹਨੂੰ ਫੜ ਲੈਣਾ ਜਾਂ ਦੇਖ ਲੈਣਾ ਜਾਂ ਛੂਹ ਲੈਣਾ ਜਾਂ ਕਰ ਲੈਣਾ, ਵੀ ਇਹ ਤੁਹਾਡੀ ਮਨ ਦੀ ਇੱਕ ਅਵਸਥਾ ਆ, ਤੁਸੀਂ ਉਹਨੂੰ ਮਹਿਸੂਸ ਕਰਦੇ ਆ ਆਪਣੀ, ਜਿੱਦਾਂ ਬੌਧਿਕ ਲੈਵਲ ਵਧਾਉਂਦੇ ਆ ਆਤਮਿਕ ਤੌਰ 'ਤੇ, ਕਿ ਤੁਸੀਂ ਇਹਦੀ ਪੂਜਾ ਕਰਨੀ ਆ। ਸਵਾਲ ਮੇਰਾ ਇਹ ਆ, ਇਹ ਰੱਬ ਐਡਾ ਲਾਲਚੀ ਕਿਉਂ ਹੈ? ਇਹ ਆਪਣੀ ਪੂਜਾ ਕਿਉਂ ਕਰਵਾਉਂਦਾ? ਉਹ ਤਾਂ ਆਪ ਸਰਬ ਸ਼ਕਤੀਮਾਨ ਹੈ। ਉਹ ਸਾਡੇ ਨਿਮਾਣਿਆਂ ਤੋਂ ਕੱਲ੍ਹ ਹੀ ਉਹਨੇ ਪੂਜਾ ਕਰਵਾਉਣੀ ਆਪਣੀ। ਕੀ ਹੈ ਸਾਡੇ ਦੇ ਵਿੱਚ ਜਿਹੜਾ ਉਹ ਸਾਨੂੰ ਕਹਿੰਦਾ ਮੇਰੇ ਮਗਰ ਆਓ ਨਹੀਂ ਤਾਂ ਤੁਹਾਨੂੰ ਕੋਈ ਦੁੱਖ ਤਕਲੀਫਾਂ, ਚਲੋ ਉਹ ਤਾਂ ਨਹੀਂ ਕਹਿੰਦਾ ਦੁੱਖ ਤਕਲੀਫਾਂ ਦਊਂਗਾ, ਪਰ ਸਾਡੇ ਕਥਾਵਾਚਕ ਕਹਿੰਦੇ ਵੀ ਤੁਹਾਨੂੰ ਦੁੱਖ ਤਕਲੀਫਾਂ ਹੋਣਗੇ। ਇਹ ਰੱਬ ਸਾਡੇ ਤੋਂ ਪੂਜਾ ਕਿਉਂ ਕਰਵਾਉਂਦਾ? ਦੇਖੋ, ਜਿਹੜਾ ਰੱਬ ਸ਼ਬਦ ਹੈ ਨਾ, ਇਹ ਹਿੰਦੀ ਦੇ ਸ਼ਬਦ ਰਵ ਤੋਂ ਬਣਿਆ ਹੋਇਆ ਜੀ। ਉਹਨੂੰ ਸਿਆਰੀ ਲਾ ਕੇ ਰਵੀ ਪੜ੍ਹਦੇ ਆ ਹਿੰਦੀ ਵਾਲੇ ਜੀ। ਰਵੀ ਹੁੰਦਾ ਸੂਰਜ। ਸੂਰਜ ਨੂੰ ਕਿਤੇ ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ ਹੈ ਜੀ। ਪ੍ਰਮਾਣ ਇਹ ਦਿੱਤਾ ਜਾਂਦਾ। ਇਹ ਜਿਹੜੀਆਂ ਗੱਲਾਂ ਜੋ ਬਾਹਰ ਦਿਖਦਾ ਆਪਣੇ ਅੰਦਰ ਵੀ ਹੈਗਾ। ਸਾਡੇ ਅੰਦਰ ਵੀ ਇੱਕ ਚੰਦ ਹੈ, ਇੱਕ ਸੂਰਜ ਹੈ ਜੀ। ਚੰਦ ਕੋਲ ਉਧਾਰੀ ਹੈ ਰੋਸ਼ਨੀ ਜੀ। ਕੁਦਰਤ ਹੈ। ਹੁਣ ਕੁਦਰਤ ਦੇ ਬਣਾਇਆ ਤਾਂ ਕਿ ਬੰਦਾ ਕੁਝ ਸਮਝੇ। ਜਿਹੜਾ ਰੱਬ ਵਰਡ ਅਸੀਂ ਯੂਜ਼ ਕਰਦੇ, ਮੈਨੂੰ ਤਾਂ ਬਹੁਤ ਵਾਰ ਇਹ ਨਹੀਂ ਪਤਾ ਲੱਗਦਾ ਵੀ ਜਿਵੇਂ ਕੋਈ ਮੈਨੂੰ ਕਹਿ ਦੇ ਨਾ ਵੀ ਮੇਰਾ ਅੰਕਲ ਲੱਗਦਾ, ਫਿਰ ਆਪਾਂ ਨੂੰ ਪੁੱਛਣਾ ਪੈਂਦਾ ਵੀ ਅੰਕਲ ਜਿਹੜਾ ਹੈਗਾ ਭਾਈ ਮਾਸੜ ਹੈ, ਫੁੱਫੜ ਹੈ, ਤਾਇਆ ਹੈ, ਚਾਚਾ ਹੈ। ਅੰਕਲ ਕਹਿ ਕੇ ਤਾਂ ਗੱਲ ਨਹੀਂ ਹੋਈ। ਰੱਬ ਕਹਿ ਕੇ ਤਾਂ ਹੋਰ ਵੀ ਗੱਲ ਗੁੰਝਲਦਾਰ ਹੋ ਜਾਂਦੀ ਹੈ, ਕਿਉਂਕਿ ਦੋ ਤਰ੍ਹਾਂ ਦੇ ਰੱਬ ਹੈ। ਇੱਕ ਤਾਂ ਤੁਹਾਡਾ ਆਪਣਾ ਰੱਬ ਹੈ, ਪਰਸਨਲ ਰੱਬ ਹੈ, ਹਾਂਜੀ, ਜਿਹਤੋਂ ਤੁਹਾਨੂੰ ਖੁਸ਼ੀ ਮਿਲਣੀ ਹੈ। ਤੁਸੀਂ ਉਹਦੇ ਨਾਲ ਜੁੜਨਾ ਹੈ। ਪਹਿਲਾਂ ਉਹਨੂੰ ਅੱਲਾ ਵੀ ਲਿਖਿਆ ਹੋਇਆ, ਉਹਨੂੰ ਬਾਪ ਵੀ ਲਿਖਿਆ ਹੋਇਆ, ਉਹਨੂੰ ਆਪਣਾ ਪਰਸਨਲ ਖਸਮ ਲਿਖਿਆ ਹੋਇਆ। ਪਰਸਨਲ ਬਾਪ, ਪਰਸਨਲ ਖਸਮ,
ਪਰਸਨਲ ਮੈਂ ਗੱਲ ਤਾਂ ਕਹਿੰਦੇ ਵੀ ਨਿੱਜ ਹੈ ਉਹ ਨਿੱਜ ਦੇ ਨਾਲ ਅਸੀਂ ਇੱਕ ਹੋਣਾ। ਅਸੀਂ ਅੱਧੇ ਅੱਧੇ ਹਾਂ, ਅੱਧਾ ਸਾਡਾ ਮੂਲ ਹੈ, ਅੱਧੇ ਮਨ ਔਰ ਬੁੱਧੀ ਹੈ। ਉਹਨਾਂ ਨੇ ਘੁੰਮ ਕੇ ਦੁਬਾਰਾ ਇੱਕ ਹੋਣਾ, ਕਿਉਂਕਿ ਨੇਚਰ 'ਚ ਤੁਸੀਂ ਦੇਖੋ ਨਦੀ ਕਿੱਥੋਂ ਕਿੱਥੇ ਵਹਿੰਦੀ ਹੈ। ਨਦੀ ਨੂੰ ਕਿਹੜੇ ਪਤਾ ਸਮੁੰਦਰ ਕਿੱਥੇ ਹੈ, ਪਰ ਉਹ ਨਦੀ ਸਮੁੰਦਰ ਵੱਲ ਨੂੰ ਕਿਉਂ ਵਹਿੰਦੀ ਹੈ? ਕਿਉਂਕਿ ਸਭ ਤੋਂ ਜ਼ਿਆਦਾ ਸਟੇਬਿਲਿਟੀ ਦੁਨੀਆ ਵਿੱਚ ਸਮੁੰਦਰ 'ਚ ਹੈ ਜੀ। ਉਹਨੂੰ ਇਹ ਕੁਦਰਤ ਹੈ। ਅਸੀਂ ਜਿਹੜਾ ਦੂਸਰਾ ਸਭਨਾਂ ਦਾ ਖਸਮ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਦੂਆ ਰੱਬ ਹੈ। ਉਹਦੇ ਬਾਰੇ ਕਿਸੇ ਨੇ ਪ੍ਰਚਾਰ ਨਹੀਂ ਕੀਤਾ ਹੋਇਆ। ਜਾਂ ਰੱਬ ਗੱਲ ਕਰਦੇ ਆ, ਜੇ ਪੁੱਛੋ ਤਾਂ ਉਹ ਅਟਕ ਜਾਂਦੇ ਆ। ਮੈਂ ਮੁਸਲਮਾਨਾਂ ਨਾਲ ਵੀ ਗੱਲ ਕਰਦਾ, ਕਹਿੰਦੇ ਅੱਲਾ। ਮੈਂ ਕਿਹਾ ਜੀ ਕਿਹੜਾ? ਮੈਨੂੰ ਕਹਿੰਦੇ ਵੀ ਕਿਹੜੇ ਦਾ ਕੀ ਮਤਲਬ ਹੈ? ਮੈਂ ਕਿਹਾ ਦੋ ਅੱਲਾ ਹੈ, ਇੱਕ ਤਾਂ ਸਾਰਿਆਂ ਦਾ ਸਾਂਝਾ ਅੱਲਾ ਜੀ, ਇੱਕ ਤੁਹਾਡਾ ਆਪਣਾ ਅੱਲਾ। ਤੁਸੀਂ ਕਿਹਦੀ ਗੱਲ ਕਰ ਰਹੇ ਹੋ? ਉਹ ਕਹਿੰਦੇ ਜਿਹਨੇ ਦੁਨੀਆ ਬਣਾਈ ਹੈ। ਮੈਂ ਕਿਹਾ ਫਿਰ ਤੁਹਾਡਾ ਆਪਣਾ ਕਿੱਥੇ ਗਿਆ? ਜੁੜਨਾ ਤਾਂ ਆਪਣੇ ਨਾਲ ਸੀ, ਤੁਹਾਨੂੰ ਤਾਂ ਇਹੀ ਨਹੀਂ ਪਤਾ ਲੱਗਿਆ ਵੀ ਮੈਂ ਜੁੜਨਾ ਕਿਹਦੇ ਨਾਲ ਹੈ। ਕਿਉਂਕਿ ਮੈਂ ਦੱਸਿਆ ਨਾ, ਜਦ ਤਾਈਂ ਜੀ ਉਹ ਵਰਡ ਕਲੀਅਰ ਨਹੀਂ ਹੁੰਦਾ ਨਾ, ਧਰਮ ਨਹੀਂ ਕਲੀਅਰ ਹੋ ਸਕਦਾ ਤੁਹਾਨੂੰ। ਬਾਣੀ 'ਚ ਹਰੇਕ ਜਗ੍ਹਾ ਕਲੈਰਿਟੀ ਦਿੱਤੀ ਹੋਈ ਹੈ ਇਹ ਵੀ ਕਿਹਨੇ ਕਿਹਦੇ ਨਾਲ ਜੁੜਨਾ। ਚੰਦ ਨੇ ਸੂਰਜ ਤੋਂ ਲਾਈਟ ਉਧਾਰ ਲੈਣੀ ਹੈ। ਇੱਕ ਦਿਨ ਉਹਨੂੰ ਆਉਂਦਾ ਵੀ ਯਾਰ ਜੇ ਮੈਂ ਸੂਰਜ ਵਰਗਾ ਹੀ ਹੋ ਜਾਵਾਂ ਤਾਂ ਮੈਂ ਕਾਹਨੂੰ ਉਧਾਰ ਲਵਾਂ ਇਹ ਤੋਂ ਜੀ। ਕਦੇ ਮੇਰਾ ਪੱਖ ਹਨੇਰਾ ਹੋ ਜਾਂਦਾ, ਕਦੇ ਚਾਨਣ ਹੋ ਜਾਂਦਾ। ਇਹ ਕੋਈ ਗੱਲ ਹੀ ਚੰਗੀ ਨਹੀਂ ਹੈ। ਵੀ ਆਪਾਂ ਸਟੇਬਿਲਿਟੀ ਹਿਊਮਨ 'ਚ ਵੀ ਕਹਿੰਦੇ ਹਾਂ ਵੀ ਕभी ਜੀਰਾ ਊਬ ਚੜ੍ਹਦਾ ਹੈ। ਜਿਹੜਾ ਜੀਰਾ ਹੈਗਾ ਮੇਰਾ ਮਨ ਹੈ। ਮਨ ਵਿੱਚ ਸਟੇਬਿਲਿਟੀ ਨਹੀਂ ਹੈ, ਮਨ ਵਿੱਚ ਕ੍ਰੋਧ ਹੈ, ਮਨ ਵਿੱਚ ਕਾਮ ਹੈ, ਮਨ ਵਿੱਚ ਭਰਮ ਹੈ। ਜਦ ਉਹ ਚੀਜ਼ਾਂ ਛੱਡਦਾ ਫਿਰ ਉਹ ਬਹੁਤ ਇੱਕ ਲਾਈਟ ਉਹਦੇ ਹੋ ਜਾਂਦਾ। ਉਹ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਦਾ, ਆਨੰਦਿਤ ਮਹਿਸੂਸ ਕਰਦਾ। ਜਿਹੜੀ ਆਨੰਦ ਦੀ ਅਵਸਥਾ ਹੈ ਉਹ ਕੁਛ ਨਹੀਂ ਹੈ, ਮਨ ਦਾ ਮੂਲ ਨਾਲ ਜੁੜਨਾ ਆਨੰਦ ਹੈ। ਉਹ ਤੋਂ ਅੱਗੇ ਇੱਕ ਹੋਰ ਅਵਸਥਾ ਹੈ ਜੀ, ਪਰਮਾਨੰਦ। ਉਹ ਸਮੁੰਦਰ 'ਚ ਮਿਲਣਾ। ਪਹਿਲਾਂ ਤਾਂ ਨਦੀ ਜਿਹੜੀ ਹੈ ਉਹ ਦਰਿਆਓ 'ਚ ਮਿਲੇ ਜੀ, ਕਿਉਂਕਿ ਦਰਿਆਓ ਨੇ ਸਮੁੰਦਰ ਥਾਈਂ ਜਾਣਾ। ਜਿਹੜਾ ਆਪਣਾ ਮਨ ਹੈ ਨਦੀ ਹੈ, ਨਾਲਾ ਹੈ ਛੋਟਾ ਜਿਹਾ ਜੀ। ਇਹ ਬਹਿ ਕੇ ਨਦੀ 'ਚ ਪੈ ਜਾਂਦਾ। ਉਹ ਕਹਿੰਦੇ ਨੇ ਔਰੇ ਇੱਕ ਮੁਕੇਸ਼ ਦਾ ਗਾਣਾ, ਔਰੇ ਤਾਲ ਮਿਲੇ ਨਦੀ ਕੇ ਜਲ में, नदी मिले सागर में, सागर मिले कौन से जल में कोई जाने ना। ਜੀ ਜੀ ਜੀ। ਤਾਂ ਉਹਨੇ ਤਾਂ ਕਿੰਨੀ ਇਮੈਜੀਨੇਸ਼ਨ ਨਾਲ ਇਹ ਗੱਲ ਲਿਖੀ ਹੈ। ਸਾਨੂੰ ਨਹੀਂ ਪਤਾ ਲੱਗ ਰਹੀ ਵੀ ਨਦੀ ਜਿਹੜੀ ਹੈ ਉਹ ਨਦੀ ਨੇ ਪੈਣਾ ਹੈਗਾ ਪਹਿਲਾਂ ਦਰਿਆਓ 'ਚ। ਦਰਿਆਓ ਉਹਨੂੰ ਕਹਿੰਦੇ ਆ ਜਿਹੜਾ ਸਮੁੰਦਰ ਤੱਕ ਲੈ ਜਾਵੇ। ਬਿਲਕੁਲ ਬੜਾ ਕਲੀਅਰ ਕਨਸੈਪਟ ਹੈ। ਇਸ ਤਰ੍ਹਾਂ ਹੀ ਮੇਗਾ ਸ਼ਬਦ ਹੈ ਇੱਕ। ਮੇਗਾ ਕੌਣ ਹੈ? ਮੇਗਾ ਉਹ ਹੈ ਜਿਹੜਾ ਕਿ ਤੁਹਾਡੀ ਤ੍ਰਿਪਤ ਬੁਝਾ ਦੇਵੇ। ਜੀ ਜੀ। ਹੁਣ ਬਾਰਿਸ਼ ਹੋ ਰਹੀ ਹੈ, ਜਿੰਨੇ ਕੁਛ ਜਿੱਥੇ ਸੋਕਾ ਸੀ ਉੱਥੇ ਕਿਵੇਂ ਹਰਿਆਵਲ ਆ ਜਾਊਗੀ? ਮਨ ਦੇ ਅੰਦਰ ਸੋਕਾ ਹੈ। ਜਦੋਂ ਇਹਦੇ ਪਰ ਗਿਆਨ ਦੀ ਬਾਰਿਸ਼ ਹੋਊਗੀ ਇਹ ਹਰਾ ਭਰਾ ਹੋ ਜੂ। ਜੀ ਜੀ ਜੀ। ਤਾਂ ਜੇ ਹੁਣ ਤੁਸੀਂ ਦੇਖ ਲਓ ਵੀ ਹਰਾ ਭਰਾ ਤੁਹਾਨੂੰ ਚੰਗਾ ਲੱਗਦਾ ਕਿ ਤੁਹਾਨੂੰ ਬਿਲਕੁਲ ਜਿਹੜਾ ਫੈਮਿਨ ਵਾਲਾ ਚੰਗਾ ਲੱਗਦਾ, ਇਹ ਹੁਣ ਤੁਹਾਡੀ ਆਪਣੀ ਇੱਛਾ ਹੈ। ਭਗਤ ਕਹਿੰਦੇ ਵੀ ਹਰਿਆਵਲ ਹੈ। ਜਿਹੜਾ ਰੱਬ ਹੈ ਉਹਦਾ ਨਾਂ ਹੀ ਹਰੀ ਤਾਂ ਰੱਖਿਆ ਕਿਉਂਕਿ ਉਹ ਤੁਹਾਨੂੰ ਹਰਾ ਕਰਦਾ। ਹਰੇ ਦਾ ਮਤਲਬ ਜੀਵਨ ਹੈ। ਆਪਾਂ ਵੀ ਹਰੀ ਸਕਰੀਨ ਦੇ ਮੂਹਰੇ ਬੈਠੇ ਹਾਂ ਜੀ, ਬਿਲਕੁਲ। ਰੰਗ ਨਹੀਂ ਆਪਾਂ ਵੀ ਚੂਜ਼ ਕੀਤਾ। ਮੈਂ ਸਾਹਿਬ ਵਿੱਚੋਂ ਇੱਕ ਹੋਰ ਮੈਂ ਕਿਸੇ ਨੂੰ ਸਵਾਲ ਨਹੀਂ ਕਹੂੰਗਾ, ਮੈਂ ਕਥਨ ਕਰ ਦਿੰਦਾ। ਕਿਉਂਕਿ ਆਪਾਂ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਅਸੀਂ ਆਪਣੇ ਨਾ ਆਪਣੀ ਸਮਝ ਨਾਲ ਜਿਹੜੀ ਆਪਣਾ ਭਾਈਚਾਰਾ ਹੁੰਦਾ ਉਹਨੂੰ ਦੋ ਹਿੱਸਿਆਂ 'ਚ ਵੰਡ ਦਿੰਦੇ ਹਾਂ ਵੀ ਇਹ ਆਸਤਕ ਹੈ, ਨਾਸਤਕ ਆ। ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਕੌਣ ਇਹਦੇ 'ਚੋਂ ਚੰਗਾ ਮਾੜਾ ਆ, ਮਨੁੱਖ ਹੀ ਆ। ਉਹ ਤੁਸੀਂ ਬਣਾਤਾ ਵੀ ਤੂੰ ਆਸਤਕ ਹੈ ਜਾਂ ਨਾਸਤਕ ਆ। ਨਾਸਤਕਾਂ ਨੂੰ ਸੁਸਾਇਟੀ ਜਿਹੜੀ ਆ, ਖਾਸ ਕਰਕੇ ਸਿੱਖ ਭਾਈਚਾਰਾ, ਉਹਦੇ ਵਿੱਚ ਨਾ ਥੋੜ੍ਹਾ ਜਿਹਾ ਹੋਰ ਤਿਰਛੀ ਨਜ਼ਰ ਨਾਲ ਦੇਖਿਆ ਜਾਂਦਾ ਵੀ ਉੱਦਾਂ ਤੂੰ ਠੀਕ ਆ, ਪਰ ਤੂੰ ਰੱਬ ਨੂੰ ਨਹੀਂ ਮੰਨਦਾ, ਤੂੰ ਕਿਤੇ ਸਿਰੇ ਨਹੀਂ ਲੱਗਣਾ। ਮਤਲਬ ਕਿ ਨਾਸਤਕ ਬੰਦੇ ਦਾ ਮਤਲਬ ਕੋਈ ਘਟਾ ਹੋ ਜਾਂਦਾ ਜੇ ਸਾਰੀ ਜ਼ਿੰਦਗੀ ਉਹ ਇਸ ਰੱਬ ਨੂੰ ਕਹਿ ਲਓ ਕਿ ਪ੍ਰਵਾਨਤ ਨਾ ਕਰੇ, ਪਰ ਉੱਦਾਂ ਬਿਲਕੁਲ ਉਹ ਸਹੀ ਰਹੇ, ਪੂਰੇ ਕੰਮਕਾਰ ਵਧੀਆ ਕਰੇ, ਸੁਸਾਇਟੀ ਲਈ ਵੀ ਚੰਗਾ ਹੋਵੇ। ਫਿਰ ਮਤਲਬ ਕਿ ਉਹ 'ਚ ਕਿਹੜਾ ਰਹਿ ਗਿਆ ਫਿਰ ਉਹਦੀ ਜ਼ਿੰਦਗੀ 'ਚ? ਮੈਂ ਇਹਨੂੰ ਭਰਮ ਕਹਿੰਦੇ ਆ। ਉਹ ਕਹਿੰਦੇ ਆ, ਆਪੇ ਗੁਰਬਾਣੀ 'ਚ ਲਿਖਿਆ ਵੀ ਘਾਟ ਨਾ ਕਿਸੇ ਕਹਾਇਆ ਜੀ, ਸਭ ਕਹਤੇ ਹੈ ਪਾਇਆ। ਪੰਡਿਤ ਨੂੰ ਪੁੱਛੋ ਕਹਿੰਦਾ ਮੈਂ ਵੀ ਪਾ ਲਿਆ ਰੱਬ ਜੀ। ਮੁੱਲੇ ਨੂੰ ਪੁੱਛੋ ਕਹਿੰਦਾ ਮੈਂ ਵੀ ਰੱਬ ਪਾ ਲਿਆ। ਅਤੇ ਉਹ ਕਹਿੰਦੇ ਵੀ ਕਾਜੀ ਨੂੰ ਪੁੱਛੋ, ਉਹ ਵੀ ਕਹਿੰਦਾ ਮੈਂ ਪਾ ਲਿਆ। ਬਈ ਪਾਇਆ ਕਿਹਨੇ ਹੈ? ਜਿਹਨੇ ਪਾਇਆ ਉਹਨੇ ਤਾਂ ਲੋਕਾਂ ਨੂੰ ਦੱਸਿਆ। ਸਾਤੋਂ ਤਾਂ ਸਮਝ ਨਹੀਂ ਹੋ ਰਹੀ ਇਹ ਗੱਲ ਹੈ ਕਿ ਅਸੀਂ ਹਮੇਸ਼ਾ ਇੱਕ ਨਾ ਹਿਊਮਨ ਬ੍ਰੇਨ ਦੀ ਇਹ ਸਮੱਸਿਆ ਜੀ, ਜੇ ਤਾਂ ਕਾਲਾ ਗੋਰਾ ਹੈ ਜੀ ਜੀ ਤਾਂ ਕਾਲੇ ਗੋਰੇ 'ਚ ਡਿਫਰੈਂਸੀਏਸ਼ਨ ਹੈ ਜੀ ਜੀ। ਜੇ ਕਾਲੇ ਹੀ ਰਹਿ ਜਾਣ ਅਫਰੀਕਾ 'ਚ, ਉਹਨਾਂ ਦੀ ਆਪਣੀ ਡਿਫਰੈਂਸੀਏਸ਼ਨ ਚੱਲਦੀ ਹੈ। ਫਿਰ ਜੀ ਜੀ। ਗੋਰੇ ਇਕੱਲੇ ਰਹਿ ਜਾਣ, ਉਹਨਾਂ ਦੀ
ਜੇ ਦੁਨੀਆ 'ਚ ਇੱਕ ਧਰਮ ਵੀ ਹੋ ਜਾਵੇ, ਆਹ ਡਿਫਰੈਂਸੀਏਸ਼ਨ ਤਾਂ ਮੁੱਕਣੀ ਨਹੀਂ ਹੈ। ਬਿਲਕੁਲ ਜੀ। ਦੋਸ਼ ਆਪਾਂ ਤਾਂ ਦਿੰਦੇ ਹਾਂ ਕਿਉਂਕਿ ਆਪਾਂ ਅਗਿਆਨੀ ਹਾਂ। ਜਿਹੜੀ ਬਾਣੀ ਦਾ ਸਾਨੂੰ ਉਪਦੇਸ਼ ਹੈ, ਉਹ ਕਹਿੰਦੇ ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ। ਜੀ। ਲੈਕ ਆਫ ਵਿਜ਼ਡਮ ਹੈ। ਮੈਨੂੰ ਇਹ ਲੱਗਦਾ ਵੀ ਜਿਹੜਾ ਮੈਂ ਮੰਨਦਾ ਸ਼ਾਇਦ ਉਹੀ ਸਹੀ ਹੈ। ਜੇ ਤੁਸੀਂ ਨਹੀਂ ਮੰਨਦੇ, ਮੈਂ ਤੁਹਾਨੂੰ ਨਾਸਤਿਕ ਕਹਿ ਦੂੰਗਾ। ਗੁਰੂ ਨਾਨਕ ਜੀ ਨੂੰ ਵੀ ਤਾਂ ਸਾਰੇ ਉਸ ਸਮੇਂ ਦੇ ਜਿਹੜੇ ਟੋਲੇ ਸੀਗੇ ਜਾਂ ਜਿਹੜੀਆਂ ਮਤਾਂਤਰ ਸੀ, ਉਹਨਾਂ ਨੂੰ ਆਪੇ ਪੁੱਛਦੇ ਆ ਵੀ ਤੁਸੀਂ ਇੱਥੇ ਫਿਰਦੇ ਹੋ ਜੰਗਲਾਂ 'ਚ, ਇੱਥੇ ਪਹਾੜਾਂ 'ਚ ਫਿਰਦੇ ਹੋ, ਕੀ ਹੋ ਗਿਆ? ਗ੍ਰਸਤ ਛੱਡੀ ਹੈ। ਉਹ ਕਹਿੰਦੇ ਗ੍ਰਸਤ ਦਾ ਮਤਲਬ ਇਹ ਹੋਰ ਹੈ, ਮੈਂ ਪਰਿਵਾਰ ਵਾਲਾ ਹੈ, ਪਰ ਜਿਹੜਾ ਅੱਖਰ ਗ੍ਰਸਤ ਹੈ ਉਹਦਾ ਮਤਲਬ ਹੁੰਦਾ ਵੀ ਹਿਰਦੇ 'ਚ ਨਿਵਾਸ, ਗ੍ਰਹਿ ਸੱਤ। ਅਸੀਂ ਇਹਨਾਂ ਸਾਰੀਆਂ ਅੱਖਰਾਂ ਨੂੰ ਲੈ ਆਏ ਹਾਂ ਮਾਇਆ ਦੇ ਪੱਧਰ 'ਤੇ, ਤਾਂ ਹੀ ਅਸੀਂ ਮਾਇਆ ਦੇ ਪੱਧਰ ਨੂੰ ਜੱਜ ਕਰੀ ਜਾਂਦੇ ਹਾਂ। ਉਹ ਕਹਿੰਦੇ ਵੀ ਜੱਜਮੈਂਟ ਤਾਂ ਸਿਰਫ ਉਹਨੂੰ ਇਹ ਪਤਾ, ਤੁਸੀਂ ਆਪਣਾ ਵੱਲੋਂ ਜਿੰਨਾ ਤੁਹਾਨੂੰ ਪਤਾ ਹੈ ਸਹੀ ਕਰੋ, ਜਿੰਨਾ ਮਿਲ ਕੇ ਚੱਲ ਸਕਦੇ ਹੋ ਚੱਲੋ, ਕਿਸੇ ਬਾਰੇ ਜੱਜਮੈਂਟ ਨਾ ਦਿਓ। ਜੇ ਜੱਜਮੈਂਟ ਦਿੰਦੇ ਹੋ ਪਹਿਲਾਂ ਆਪਣੇ ਅੰਦਰ ਦੇਖੋ ਵੀ ਤੁਸੀਂ ਇੱਕ ਉਂਗਲੀ ਚੱਕਦੇ ਹੋ, ਤੁਹਾਡੇ ਵੱਲ 3 ਹੈ, ਤੁਸੀਂ ਤਾਂ ਨਹੀਂ ਫਸ ਰਹੇ ਉਸ ਗੱਲ 'ਚ। ਇਹਦਾ ਖਿਆਲ ਰੱਖਣਾ ਚਾਹੀਦਾ। ਇਹਦੇ ਨਾਲ ਕੜਤਣ ਵੱਧਦੀ ਹੈ, ਪ੍ਰੇਮ ਨਹੀਂ ਹੁੰਦਾ। ਜੀ। ਤੁਸੀਂ ਬਾਰਿਸ਼ ਦੀ ਗੱਲ ਕੀਤੀ ਸੀ। ਅੱਜ ਸੁੱਖ ਨਾਲ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਉੱਪਰ ਵੀ ਬਾਰਿਸ਼ ਹੋ ਰਹੀ, ਹੋ ਸਕਦਾ ਇਸ ਪ੍ਰੋਗਰਾਮ ਦੇ ਵਿੱਚ ਵੀ ਤੁਹਾਨੂੰ ਕਿਣੀਆਂ ਦੀ ਮਾੜੀ ਮਾੜੀ ਆਵਾਜ਼ ਸੁਣੇ। ਚਲੋ ਖੈਰ, ਇੰਨਾ ਕੁ ਜਰ ਲਿਓ। ਇੱਥੋਂ ਇੱਕ ਸਵਾਲ ਨਿਕਲ ਕੇ ਆਉਂਦਾ। ਮੈਂ ਕਥਾਵਾਚਕਾਂ ਨੂੰ ਕੋਈ ਬੁਰਾ ਨਹੀਂ ਕਹਿਣਾ ਚਾਹੁੰਦਾ, ਨਾ ਹੀ ਮੈਂ ਕਹਿਣਾ। ਹਰੇਕ ਕਥਾਵਾਚਕ ਆਪਣੀ ਸਮਝ ਦੇ ਨਾਲ ਆਪਣੀ ਕਥਾ ਕਰਦਾ ਆ ਜਾਂ ਉੱਥੇ ਕੁਛ ਵੀ ਵਿਖਿਆਨ ਕਰਦਾ। ਸਵਾਲ ਮੇਰਾ ਇਹ ਆ ਵੀ ਕਥਾਵਾਚਕ ਗੁਰਬਾਣੀ 'ਚ ਦੇਵੀ ਦੇਵਤਿਆਂ ਨੂੰ ਹਾਂ ਕਹਿੰਦੇ ਸੁਣਨ ਨੂੰ ਮਿਲਦੇ ਆ, ਉਹ ਇਹਨਾਂ ਦੇ ਉੱਪਰ ਯੈਸ ਕਰਦੇ ਆ। ਕਹਿੰਦੇ ਕੀਰਤਨ ਦੇ ਨਾਲ ਇੰਦਰ ਦੇਵਤਾ ਖੁਸ਼ ਹੋ ਕੇ ਮੀਂਹ ਪਾ ਦਿੰਦਾ ਆ। ਇੰਦਰ ਦੇਵਤੇ ਦਾ ਕੀਰਤਨ ਦੇ ਨਾਲ ਮਤਲਬ ਗੁਰਬਾਣੀ ਦੇ ਨਾਲ ਕੀ ਸੰਬੰਧ ਹੋਇਆ? ਉਹ ਕਿੱਦਾਂ ਮੀਂਹ ਪਾ ਦਿੰਦਾ ਆ? ਹੁਣ ਜਿਹੜਾ ਮੀਂਹ ਪੈ ਕੇ ਹਟਿਆ, ਮਤਲਬ ਕਿ ਹੁਣ ਤੁਸੀਂ ਸਮਝ ਗਏ ਹੋਣੇ ਮੈਂ ਹੁਣ ਕਿੰਨਾ ਕਿਹਨੂੰ ਖੋਲ੍ਹਣਾ ਚਾਹੁੰਦਾ। ਉਹ ਇਸ ਤਰ੍ਹਾਂ ਹੈ ਵੀ ਮੈਂ ਦੱਸਿਆ ਨਾ, ਇਹ ਸਾਰੇ ਕਾਸ਼ੀ ਦੇ ਪੜ੍ਹੇ ਹੋਏ ਹੈ ਜੀ। ਅਸਲੀ ਵਰਡ ਤਾਂ ਹੈਗਾ ਸੀ ਕਾਸੀ ਜੀ। ਉਹ ਕਿਉਂਕਿ ਹੁਣ ਸਾਡੀ ਵੀ ਉਹਦੇ 'ਚ ਸੱਸੇ ਦੀ ਜਗ੍ਹਾ ਸ਼ੱਸ਼ਾ ਆਪਾਂ ਜ਼ਿਆਦਾ ਬੋਲਦੇ ਹਾਂ। ਜੀ ਜੀ। ਗੁਰਬਾਣੀ ਸ਼ ਨਹੀਂ ਹੈਗਾ ਕਿਤੇ ਵੀ। ਕਾਸੀ ਮਤਲਬ ਹੁੰਦਾ ਹੈ ਆਕਾਸ਼। ਕਾਸੀ ਤੇ ਤੁਨ ਉਪਜੇ ਫੁਨ ਕਾਸੀ ਜਾਈ। ਜੀ। ਤੁਹਾਡੇ ਹਿਰਦੇ 'ਚੋਂ ਸਵਾਲ ਉੱਠ ਰਿਹਾ, ਮੇਰੇ ਤੱਕ ਆ ਰਿਹਾ, ਕੰਨਾਂ ਤੱਕ। ਜੀ ਜੀ ਜੀ। ਮੇਰੇ ਤੋਂ ਤੁਹਾਡੇ ਕੋਲ ਜਾ ਰਿਹਾ। ਬਿਲਕੁਲ। ਉਹ ਉੱਥੇ ਕਬੀਰ ਜੀ ਪੁੱਛਦੇ ਆ, ਕਹਿੰਦੇ ਕਾਸੀ ਫੁੱਟੀ ਪੰਡਤਾ ਧੁਨ ਕਹਾਂ ਸਮਾਈ। ਉਹ ਕਹਿੰਦਾ ਵੀ ਮਰਨ ਤੋਂ ਬਾਅਦ ਮੈਂ ਮੁਕਤੀ ਦਵਾਊਂਗਾ ਤੁਹਾਨੂੰ। ਜੀ। ਉਹ ਕਹਿੰਦੇ ਵੀ ਮਰਨ ਤੋਂ ਬਾਅਦ ਤਾਂ ਮੁਕਤੀ ਕਿਸੇ ਨੇ ਨਹੀਂ ਲਈ, ਭਗਤਾਂ ਨੇ ਤਾਂ ਲਈ ਨਹੀਂ, ਤੂੰ ਪਤਾ ਨਹੀਂ ਕਿਹਨੂੰ ਦਿੰਦਾ ਮੁਕਤੀ। ਉਹਨੇ ਤਾਂ ਚੈਲੰਜ ਕਰਤਾ ਉਹਨੂੰ ਵੀ ਜਦ ਕਾਸੀ ਹੋਈ ਨਹੀਂ ਰਹੀ ਤਾਂ ਫਿਰ ਮੁਕਤ ਕੌਣ ਹੋਊਗਾ? ਜੀ। ਇਹ ਹੈਗੀ ਹੈ, ਮੈਂ ਦੱਸ ਰਿਹਾ ਭਾਸ਼ਾ ਦੀ ਪ੍ਰੌੜਤਾ। ਹੁਣ ਇੱਕ ਜਿਹੜੀ ਕਾਸੀ ਮੱਤ ਬਾਅਦ 'ਚ ਬਣੀ ਹੈ, ਜੀ। ਦੇਖੋ ਅੱਖਰ ਬੜੇ ਵਧੀਆ। ਬਨਾਰਸ ਵਰਡ ਹੈ, ਬਨਾ ਜਮਾ ਰਸ, ਜਿੱਥੇ ਗਿਆਨ ਪੈਦਾ ਹੋਵੇ। ਉਹ ਹਿਰਦੇ ਨੂੰ ਕਹਿੰਦੇ ਆ। ਹਰਮੰਦਰ ਵੀ ਹਿਰਦਾ ਹੀ ਹੈ। ਜੀ। ਹਰੀ ਮੰਦਰ ਵਰਡ ਤੁਸੀਂ ਕਰੋ ਡਿਸਕਸ, ਹਰੀ ਮਨ ਕੇ ਅੰਦਰ ਹੈ, ਸਿੱਧੀ ਤਾਂ ਉਹਦੀ ਐਕਸਪਲੇਨੇਸ਼ਨ ਹੈ। ਜੀ। ਹੁਣ ਉਹ ਜਦੋਂ ਹਰੀ ਦੇ ਨਾਂ ਦੀਆਂ ਹੋਰ ਤੁਸੀਂ ਕਹੋ ਵੀ ਪਰਾਇਵਾਚੀ ਸ਼ਬਦ ਜਦ ਉਹਨਾਂ ਨੇ ਵਰਤਣੇ ਹੈ ਗੁਰਬਾਣੀ 'ਚ, ਉਹ ਉਸ ਤਰ੍ਹਾਂ ਨਾਲ ਵਰਤ ਲੈਂਦੇ ਆ। ਹੁਣ ਇੰਦਰ ਜਿਹੜਾ ਉੱਥੇ ਮਨ ਨੂੰ ਲਿਖਿਆ, ਉਹ ਲਿਖਿਆ ਵੀ ਗੌਤਮ ਤਪਾ ਹੱਲਿਆ ਇਸਤਰੀ ਜਿਸ ਦੇਖ ਇੰਦਰ ਲੁਭਾਇਆ। ਮਨ ਨੂੰ ਇੰਦਰ ਕਿਹਾ ਜਾਂਦਾ ਹੈ ਕਿਉਂਕਿ ਇਹ ਇੰਦਰੀਆਂ ਦੇ ਥਰੂ ਆਪਰੇਟ ਕਰਦਾ ਹੈ। ਉਹ ਇੰਦਰ ਦੇਵਤਾ ਕੌਣ ਹੈ? ਅਸੀਂ ਤਾਂ ਦੇਖਿਆ ਨਹੀਂ। ਸਾਨੂੰ ਇੰਨਾ ਦੱਸਿਆ, ਕੋਟ ਇੰਦਰ ਇੰਦਰਾਣ ਸਾਹ ਸਾਹਣ ਗਣੀਜੈ। ਇੰਨੇ ਤਾਂ ਉਹਦੀ ਮੁੱਠੀ 'ਚ ਬੈਠੇ ਆ, ਉਹਦੇ ਹੱਥ ਪਰ ਬੈਠੇ ਆ। ਜਿਹੜੀ ਸ਼ਕਤੀ ਦੀ ਗੱਲ ਆਪਾਂ ਕਰਦੇ ਹਾਂ, ਜਿਹੜਾ ਪਰਮੇਸ਼ਰ ਹੈ ਨਾ, ਉਹ ਹਸਤੀ ਨਹੀਂ ਹੈ ਜੀ, ਉਹ ਸ਼ਕਤੀ ਹੈ। ਅਸੀਂ ਉਸ ਨੂੰ ਸਮਝ ਨਹੀਂ ਪਾ ਰਹੇ। ਜਦੋਂ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਨਹੀਂ ਸਮਝਦੇ, ਗੁਰਬਾਣੀ 'ਚ ਅੱਜ ਵੀ ਕਿਸੇ ਨੇ ਪਾਇਆ, ਮੈਨੂੰ ਕਿਸੇ ਨਿਹੰਗ ਸਿੰਘ ਦੀ ਫੋਟੋ ਲਾ ਕੇ ਕਹਿੰਦੇ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲੋਣਾ ਜਾਣਾ। ਬਈ ਰਾਮ ਇਹ ਕਿਉਂ ਲਿਖਿਆ ਉੱਥੇ? ਗੁਰੂ ਨਾਨਕ ਜੀ ਕਹਿੰਦੇ ਆ ਜਪ ਜੀ ਬਾਣੀ ਵਿੱਚ, ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਬਸੇ ਮਨ। ਕਿ ਮਨ ਮਾਹੇ ਤੋਂ ਗੱਲ ਸ਼ੁਰੂ ਕਰੋ। ਤੁਸੀਂ ਕੀ ਕਰਦੇ ਹੋ? ਮਨ ਮਾਹੇ ਵਾਲਾ ਛੱਡਤਾ, ਗਾਹਾਂ ਨੂੰ ਭੱਜ ਲਏ। ਜੀ।
ਇਸ ਤਰ੍ਹਾਂ ਹੀ ਤੁਹਾਨੂੰ 5 ਖੰਡਾਂ ਦਾ ਵੀ ਦੱਸਾਂਗੇ ਵੀ ਉਹ ਕਿਸ ਤਰ੍ਹਾਂ ਮਨ ਪਹਿਲਾਂ ਆਪਣੇ ਨਾਲ ਜੁੜਦਾ ਹੈ, ਫਿਰ ਕਿਵੇਂ ਉਹ ਸ਼ਬਦ 'ਚ ਸਮਾਉਂਦਾ। ਸਿੱਧਾ ਅੱਜ ਤਾਈਂ ਕੋਈ ਸ਼ਬਦ 'ਚ ਨਹੀਂ ਸਮਾਇਆ। ਜੇ ਆਪਾਂ ਕਹੀਏ ਵੀ ਇੰਡੀਆ ਤੋਂ ਸਿੱਧੀ ਸਿਟੀਜ਼ਨਸ਼ਿਪ ਲੈ ਕੇ ਕੋਈ ਆਸਟ੍ਰੇਲੀਆ ਆ ਗਿਆ, ਕੋਈ ਨਹੀਂ ਮੰਨਦਾ। ਉਹ ਕਹਿੰਦੇ ਵੀ ਇੱਕ ਵਿੱਚ ਸਟੈਪ ਹੁੰਦਾ। ਜਾਂ ਤੁਸੀਂ ਕਹੋ ਜੀ ਮੈਂ MA ਕੀਤੀ ਹੈ, ਉਹ ਕਹਿੰਦੇ ਫਿਰ BA ਕਿੱਥੋਂ ਕੀਤੀ ਸੀ? ਕਹਿੰਦਾ BA ਮੈਂ ਕੀਤੀ ਨਹੀਂ। ਉਹ ਕਹਿੰਦਾ ਫਿਰ ਨੂੰ ਅੰਦਰ ਕਰੋ ਵੀ ਇਹ ਨਕਲੀ ਸਰਟੀਫਿਕੇਟ ਚੱਕੀ ਫਿਰਦਾ। ਬਿਲਕੁਲ। ਇਹ ਜਿਹੜਾ ਅਸੀਂ ਸਿੱਧਾ ਹੀ ਸੋਚਦੇ ਨਾ ਵੀ ਅਸੀਂ ਬਾਪ ਵਿੱਚੋਂ ਕੱਢ ਦਾਂਗੇ ਜਾਂ ਖਸਮ ਵਿੱਚੋਂ ਕੱਢ ਦਾਂਗੇ, ਅੱਜ ਨਾ ਸੁੱਤੀ ਖਸਮ ਨਾਲ ਲਿਖਿਆ ਉੱਤੇ, ਉਹ ਖਸਮ ਨਹੀਂ ਕੱਢ ਸਕਦੇ ਬਾਣੀ 'ਚੋਂ। ਉਹੀ ਰੱਬ ਹੈ, ਉਹਦਾ ਸਭ ਤੋਂ ਪਹਿਲਾਂ ਉਹਦੇ ਤੱਕ ਆਪਣੀ ਪਹੁੰਚ ਰੱਖੋ। ਗੁਰਬਾਣੀ ਉਹਦੀ ਹੋਈ ਮੈਂ ਦੱਸਿਆ, ਗੁਰ ਜਿਹੜਾ ਤੁਹਾਡਾ ਖਸਮ ਕਹਿ ਲਓ, ਜਿਹੜੇ ਤਾਂ ਉਹਨੂੰ ਆਦਮੀ ਔਰਤ ਮੰਨਦੇ ਆ ਉਹਨਾਂ ਦਾ ਉਹ ਖਸਮ ਹੈ। ਇੱਕ ਵੇਦ ਉਹਨੂੰ ਭਾਈ ਮੰਨਦਾ। ਤੁਸੀਂ ਦੇਖੋ ਰਾਮ ਦੇ ਨਾਲ ਲਕਸ਼ਮਣ ਕਿਉਂ ਜੁੜਦਾ? ਲਕਸ਼ਮਣ ਉਹ ਤੋਂ ਛੋਟਾ ਜੀ, ਲਕਸ਼ਮਣ ਦੇ ਵਿੱਚ ਮਨ ਵਰਡ ਛੁਪਿਆ ਹੋਇਆ ਜੀ। ਮਨ ਦਾ ਕੋਈ ਲਕਸ਼ ਹੈ, ਉਹ ਆਪਣਾ ਲਕਸ਼ ਲੈ ਕੇ ਆਇਆ ਜੀ। ਉਹ ਗੁਰਬਾਣੀ 'ਚ ਤਾਂ ਉਹਨੂੰ ਲਖਮਣ ਲਿਖਿਆ, ਕਿਉਂਕਿ ਗੁਰਬਾਣੀ 'ਚ ਜਿਹੜਾ ਛੱਛਾ ਉਹਦੀ ਤਾਂ ਖੱਖਾ ਹੁੰਦਾ ਜੀ, ਲਕਸ਼ਮੀ ਨਹੀਂ ਆਉਂਦਾ। ਅਸੀਂ ਉਹ ਤੋਂ ਭਾਸ਼ਾ ਤੋਂ ਇੰਨੇ ਮਤਲਬ ਉਹ ਹੋ ਗਏ ਹੈ ਕਿ ਇੱਕ ਮੈਂ ਤੁਹਾਨੂੰ ਦਿੰਦਾ ਐਗਜ਼ਾਮਪਲ। ਇੱਕ ਸ਼ਬਦ ਹੈ, ਸਭ ਨੂੰ ਸੁਣ ਕੇ ਅੱਛਾ ਲੱਗੇਗਾ। ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਉਹ ਹੈਗਾ ਮਾਰੂ ਰਾਗ ਵਿੱਚ, ਇੱਕੇ ਉਹਨਾਂ ਦਾ ਸ਼ਬਦ ਹੈ। ਜੀ। ਉਹ ਕਹਿੰਦੇ ਹੈ, ਪਹਿਲੀ ਪੰਕਤੀ ਉਹਦੀ ਇਹ ਹੈ, 4 ਮੁਕਤੀ 4 ਹੈ ਸਿੱਧੀ ਮਿਲ ਕੇ ਦੂਲੋ ਪ੍ਰਭ ਕੀ ਸ਼ਰਨ ਪਰੋ। ਜੀ। ਹੁਣ ਜਦੋਂ ਮੈਂ ਪੜ੍ਹਨ ਲੱਗਿਆ ਮੈਨੂੰ ਇੰਨਾ ਪਤਾ ਹੈ ਵੀ ਜੇ 4 ਗਿਣਤੀ ਵਾਲਾ ਉਹ ਤਾਂ ਸਿਆਰੀ ਨਾਲ ਲਿਖਿਆ ਹੈ ਜੀ। ਉਹ ਤੋਂ ਅੱਗੇ ਜਿਹੜਾ ਵਰਡ 4 ਹੈ ਉਹ ਮੈਂ ਜਦ ਦੇਖਿਆ ਉਹ ਤਾਂ 4 ਗਿਣਤੀ ਲਈ ਕਦੇ ਵੀ ਨਹੀਂ ਆਉਂਦਾ। ਇਹਦਾ ਮਤਲਬ ਗੱਲ ਤਾਂ ਕੁਛ ਹੋਰ ਸੀ ਜੀ। ਸਾਰਿਆਂ ਨੇ ਅਰਥ ਉਹੀ 4 ਦੇ 4 ਕਰਤੇ, ਹੁਰਲੇ 4 ਦੇ 4 ਮੁਕਤੀਆਂ ਕਰਤੀਆਂ। ਜਦ ਕਿ ਉਹ ਸ਼ਬਦ ਦਾ ਰਹਾਓ ਕਹਿੰਦਾ ਵੀ ਭਗਤਾਂ ਦੀ ਗੱਲ ਹੋ ਰਹੀ ਹੈ। 4 ਭਗਤਾਂ ਦੇ ਗੁਣਵਾਚਕ ਨਾਮ ਹੈ ਉਹਦੇ ਵਿੱਚ। ਉਹ ਕਿਹੜੇ ਕਿਹੜੇ ਆ? ਇੱਕ ਤਾਂ ਹੈਗਾ ਜੀ ਤੁਹਾਡਾ ਅੰਬਰੀਕ ਜੀ। ਅੰਬਰੀਕ ਮਤਲਬ ਹੁੰਦਾ ਜਿਹੜਾ ਅੰਬਰ ਨਾਲ ਜੁੜ ਜਾਵੇ। ਅੰਬਰ ਕਹਿੰਦੇ ਆਕਾਸ਼ ਨੂੰ। ਜੀ। ਇਹ ਗੁਣਵਾਚਕ ਸ਼ਬਦ ਹੈ। ਉਹ ਕਹਿੰਦੇ ਵੀ ਅੰਬਰੀਕ ਇੱਕ ਰਾਜਾ ਸੀ, ਰਾਮ ਦਾ ਪਤਾ ਨਹੀਂ ਲੱਕੜ ਦਾਦਾ ਸੀ। ਉਹਦੇ ਜੀ ਵਰਤ ਰੱਖਿਆ ਸੀ ਉਹਨੇ ਘਰੇ। ਉਹਦੇ ਕਿ ਇਹਨਾਂ ਦੇ ਦੁਰਭਾਸ਼ਾ ਰਿਸ਼ੀ ਹੈ। ਉਹ ਰਿਸ਼ੀ ਪਤਾ ਨਹੀਂ ਕਿਹਾ ਜਾ, ਉਹ ਗੁੱਸਾ ਹੀ ਨਹੀਂ ਹਟਦਾ ਉਹਨੂੰ। ਮੈਨੂੰ ਤਾਂ ਲੱਗਦਾ ਸਾਨੂੰ ਗੁੱਸਾ ਆਉਂਦਾ, ਉਹ ਸਭ ਤੋਂ ਵੀ ਅੱਗੇ ਹੀ ਲੱਗਦਾ। ਉਹ ਕਹਿੰਦਾ ਰਾਜੇ ਨੂੰ ਵੀ ਮੈਨੂੰ ਰੋਟੀ ਖਵਾ। ਉਹ ਕਹਿੰਦਾ ਜੀ ਮੈਂ ਵਰਤ ਰੱਖਿਆ ਹੋਇਆ, ਤੁਸੀਂ ਗਲਤ ਟਾਈਮ 'ਤੇ ਆਏ ਹੋ। ਕਹਿੰਦਾ ਵੀ ਮੈਂ ਹੁਣ ਤੈਨੂੰ ਸ਼ਰਾਪ ਦੇਣ ਲੱਗਿਆ। ਉਹ ਕਹਿੰਦੇ ਵਿਸ਼ਨੂੰ ਜੀ ਨੇ ਦੇਖਿਆ ਵੀ ਇਹ ਕਿਤੇ ਅੰਬਰੀਕ ਮੇਰਾ ਭਗਤ ਹੈ, ਇਹਨੂੰ ਹੋਰ ਨਾ ਨੁਕਸਾਨ ਪਹੁੰਚਾ ਦੇਵੇ। ਉਹਨੇ ਸੁਦਰਸ਼ਨ ਚੱਕਰ ਕੱਟ ਕੇ ਉਹ ਆਪਣੇ ਮੂਹਰੇ ਭਜਾ ਲਿਆ ਜੀ ਸੁਦਰਸ਼ਨ ਚੱਕਰ ਨੇ। ਇਹ ਲਿਖੀਆਂ ਹੋਈਆਂ ਕਹਾਣੀਆਂ। ਜੀ। ਅਤੇ ਪੁੱਛੋ ਵੀ ਕੌਣ ਖੜਾ ਸੀ ਉੱਥੇ? ਤੁਸੀਂ ਅੰਬਰੀਕ ਸ਼ਬਦ ਦੀ ਮੈਂ ਕਹਿੰਦਾ ਜੜ ਵੜਤੀ, ਅੰਬਰ ਨਾਲ ਨਹੀਂ ਜੋੜਿਆ ਉਹਨੂੰ। ਉਸ ਤਰ੍ਹਾਂ ਆਉਂਦਾ ਵਿਭੀਸ਼ਣ ਜਿਹੜਾ ਚੰਗੀ ਭਾਸ਼ਾ ਬੋਲਦਾ ਹੋਵੇ। ਜੀ। ਰਾਵਣ ਤੋਂ ਗੁਣਵਾਚਕ ਹੈ ਉਹ। ਮਨ ਦਾ ਇੱਕ ਸਰੂਪ ਰਾਵਣ ਹੈ, ਮਨ ਦਾ ਇੱਕ ਸਰੂਪ ਲਕਸ਼ਮਣ ਹੈ, ਦੂਆ ਰਾਵਣ ਹੈ। ਇੱਕ ਮਨ ਦਾ ਸਰੂਪ ਕ੍ਰਿਸ਼ਨ ਹੈ, ਦੂਆ ਕੰਸ ਹੈ। ਜੀ। ਇਹ ਸਾਰੀਆਂ ਜਿਹੜੀਆਂ ਗੱਲਾਂ ਇਹ ਤੁਹਾਡੇ ਨਾਲ ਜੁੜਦੀਆਂ। ਕਬੀਰ ਜੀ ਨੇ ਬੜਾ ਕਲੀਅਰ ਕਰਿਆ, ਕਹਿੰਦੇ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਹੁਣ ਜਿਹੜੀਆਂ ਤੁਸੀਂ ਦੱਸ ਰਹੇ ਹੋ ਵੀ ਇੰਦਰ ਦੇਵਤੇ ਨੇ ਮੀਂਹ ਪਵਾਤਾ ਅਤੇ ਉਹ ਲਕਸ਼ਮੀ ਜੀ ਪੈਸੇ ਦੇ ਦਿੰਦੀ ਹੈ। ਜੀ। ਸਿਰਫ ਇੰਡੀਆ 'ਚ ਲਕਸ਼ਮੀ ਮੰਨੀ ਜਾਂਦੀ ਹੈ, ਸਭ ਤੋਂ ਥੱਲੇ GDP ਸਾਡੀ ਹੈ। ਜੀ। ਘਰਾਂ 'ਚ ਪੈਸੇ ਮੁੱਕੀ ਜਾਂਦੇ ਹੁਣ ਕਹਿੰਦੇ ਲੋਕ ਕਹਿੰਦੇ ਆ। ਫਿਰ ਜੇ ਹੋਵੇ ਤਾਂ ਫਿਰ ਤੁਸੀਂ ਅਮੀਰ ਨਾ ਹੋ। ਗੋਰੇ ਦੇਖ ਲਓ ਕਿਵੇਂ ਬਣਾਉਂਦੇ ਆ। ਕੋਈ ਕਹਿੰਦਾ ਮੈਨੂੰ ਜੀ ਪਿਛਲੇ 2 ਸਾਲਾਂ 'ਚ ਡਬਲ ਹੋ ਗਈ ਜੀ ਸੋਨੇ ਦੀ ਪ੍ਰਾਈਸ। ਮੈਂ ਕਿਹਾ ਵੀ ਲਕਸ਼ਮੀ ਤਾਂ ਇਹਨਾਂ ਕੋਲ ਹੈ, ਆਸਟ੍ਰੇਲੀਆ 'ਚ ਹੈ ਸਭ ਤੋਂ ਜ਼ਿਆਦਾ, ਆਪਾਂ ਕੱਢਦੇ ਹਾਂ ਸੋਨਾ। ਬਿਲਕੁਲ। ਤਾਂ ਅਮੀਰ ਤਾਂ ਅਸੀਂ ਹੋਏ, ਫਿਰ ਤੁਸੀਂ ਲਕਸ਼ਮੀ ਦੀ ਪੂਜਾ ਕਰਕੇ ਧੱਕੇ ਖਾਈ ਜਾਓ। ਸਮਝ ਨਹੀਂ ਆਈ ਗੱਲ। ਔਰ ਟੀਕਾਕਾਰਾਂ ਨੂੰ ਤਾਂ ਕਿਉਂਕਿ ਪੜ੍ਹਾਈ ਹੋਈ ਉੱਥੋਂ ਹੋਈ ਹੈ, ਸੁਣਨ ਵਾਲੇ ਵੀ ਇਹੋ ਜਿਹੇ ਹੀ ਹੈ। ਜੇ ਆਪਾਂ ਜਿਹੜੀ ਗੱਲ ਕਰਦੇ ਹਾਂ ਵੀ ਕੋਈ ਵੀ ਗੱਲ ਜਿਹਾ ਅੱਖਰ ਆਉਂਦਾ ਨਾ 3 ਚੀਜ਼ਾਂ ਲਈ ਆਊਗਾ। ਜਾਂ ਤੁਹਾਡੇ ਮਨ ਲਈ ਆਊਗਾ ਜੀ, ਜਾਂ ਤੁਹਾਡੀ ਬੁੱਧੀ ਲਈ ਆਊਗਾ ਜੀ, ਜਾਂ ਤੁਹਾਡੇ ਮੂਲ ਲਈ ਆਊਗਾ। ਮੂਲ ਔਰ ਮਨ 2 ਮੇਲ ਕੈਰੈਕਟਰਸ ਹੁੰਦੇ ਆ ਜੀ। ਬੁੱਧੀ ਫੀਮੇਲ ਹੈ। ਇਹੀ ਕਹਾਣੀ ਚੱਲਦੀ ਹੈ ਰਾਮ ਸੀਤਾ ਲਕਸ਼ਮਣ ਦੀ। ਇਹੀ ਚੱਲਦੀ ਹੈ ਐਡਮ ਈਵ ਤੇ ਹਊਆ ਦੀ। ਹਾਂ ਕੀ ਆ ਤੀਸਰਾ? ਸੈਟਨ। ਜੀ। ਮਨ ਸੈਟਨ ਹੈ, ਸ਼ੈਤਾਨ। ਠੀਕ ਹੈ ਨਾ ਜੀ। ਅਤੇ ਬੁੱਧੀ ਕੀ ਹੈ? ਬੁੱਧੀ ਹਊਆ ਹੈ। ਆਦਮ ਹੈ ਵਰਡ ਜੀ। ਆਦਮ ਜਿਹੜਾ ਤੁਹਾਡੇ ਅੰਦਰ ਦਮ ਲੈ ਰਿਹਾ ਜੀ, ਤਾਂ ਉਹ ਤਾਂ ਗੁਣਵਾਚਕ ਵਰਡ ਹੈ।
ਆਪਣੇ ਸਾਰਿਆਂ ਦੇ ਅੰਦਰ ਇਹ ਆਦਮ ਹੈ। ਜੀ ਬਿਲਕੁਲ। ਜਿੱਦਾਂ ਜਿੱਦਾਂ ਤੁਸੀਂ ਵਿਖਿਆਨ ਕਰਦੇ ਸੀਗੇ ਵੀ ਇੰਦਰ ਦੇਵਤਾ ਕਹਿੰਦੇ ਵੀ ਖੁਸ਼ ਹੋ ਕੇ ਮੀਂਹ ਪਾ ਦਿੰਦਾ ਆ, ਨਾਲ ਇੱਕ ਸਵਾਲ ਆਇਆ ਸੀਗਾ, ਮੈਨੂੰ ਲੱਗਦਾ ਉਹਨਾਂ ਦਾ ਆਨਸਰ ਮਿਲ ਗਿਆ ਆ। ਉਹ ਕਹਿੰਦੇ ਫਿਰ ਇਹ ਵੀ ਹੁਣ ਦੱਸ ਦਿਓ ਵੀ ਇੰਦਰ ਵੱਡਾ ਹੋਇਆ ਕਿ ਗੁਰਬਾਣੀ ਵੱਡੀ ਹੋਈ? ਮੈਨੂੰ ਤਾਂ ਲੱਗਦਾ ਵੀ ਉਹ ਗੱਲ ਗੁਰਬਾਣੀ ਨੇ ਤਾਂ ਸਭ ਤੋਂ ਵੱਡਾ ਪਰਮੇਸ਼ਰ, ਉਹ ਕਹਿੰਦੇ ਮੀਂਹ ਪਿਆ ਪਰਮੇਸ਼ਰ ਪਾਇਆ, ਗੁਰਬਾਣੀ ਤਾਂ ਲਿਖਿਆ ਹੋਇਆ ਜੀ। ਉਹਨਾਂ ਨੇ ਇੰਦਰ ਵਗੈਰਾ ਸਾਰੇ ਵਿੱਚੋਂ ਖਿੱਚਤੇ ਜੀ। ਜੇ ਇੱਕ ਕਬੀਰ ਜੀ ਦਾ ਸ਼ਬਦ ਹੈ, ਜੇ ਕਦੇ ਟਾਈਮ ਮਿਲਿਆ ਆਪਾਂ ਪੜਾਂਗੇ, ਉਹਦੇ ਜਿੰਨੇ ਦੇਵੀ ਦੇਵਤੇ ਹੈ ਨਾ, ਉਹ 'ਚ ਦੁਰਗਾ ਨੂੰ ਵੀ ਲਿਖਿਆ ਵੀ ਕੋਟ ਦੁਰਗਾ ਜਾ ਕੇ ਮਰਦਨ ਕਰੇ। ਉਹ ਜਿਹੜਾ ਸ਼ਕਤੀ ਹੈ ਉਹਦੇ ਵਿੱਚ ਕਰੋੜਾਂ ਦੁਰਗਾਵਾਂ ਸਮਾਈਆਂ ਹੋਈਆਂ, ਅਤੇ ਤੁਸੀਂ ਇੱਕ ਦੁਰਗਾ ਦੀ ਗੱਲ ਕਰਕੇ ਸਾਨੂੰ ਭਰਮਾਉਂਦੇ ਹੋ। ਉਹ ਵੀ ਤੁਹਾਨੂੰ ਪਤਾ ਹੋਣਾ ਕਿ ਜਦੋਂ ਸਵਾਮੀ ਵਿਵੇਕਾਨੰਦ 5 ਸਾਲਾਂ ਦਾ ਬੱਚਾ ਸੀ ਜੀ, ਉਹ ਸ਼ਿਵ ਪੂਜਾ ਹੋਈ ਉੱਥੇ ਉਹਨਾਂ ਦੇ ਘਰੇ। ਉਹ ਸ਼ੁਰੂ ਤੋਂ ਹੀ ਥੋੜ੍ਹਾ ਜਿਹਾ ਤੁਹਾਡੇ ਵਾਂਗੂ ਸੀਗਾ ਤਰਕਮਾਜ। ਉਹ ਸਾਰੇ ਤਾਂ ਚਲੇ ਗਏ, ਪੂਜਾ ਕਾਹਦੀ ਹੁੰਦੀ ਹੈ? ਰੋਟੀ ਖਾਣ ਦਾ ਸਿਸਟਮ ਹੈ। ਜਿਵੇਂ ਸਾਡੇ ਸਿਰਫ ਭੁਲੇਖੇ ਹੈ, ਜੀ ਗੌੜੀ ਸੁਖਮਣੀ ਦਾ ਪਾਠ ਕਰਾਉਣਾ, ਅਖੰਡ ਪਾਠ ਕਰਾਉਣਾ, ਤੁਹਾਡਾ ਮਸਲਾ ਰੋਟੀ ਖਾਣ ਤੋਂ ਗਾਹਾਂ ਨਹੀਂ ਹੈ। ਮੈਂ ਤੁਹਾਨੂੰ ਇੱਥੇ ਹੀ ਕਹਿ ਦੇਣਾ ਹੈ, ਉੱਥੇ ਆ ਕੇ ਦੇਖਿਓ ਕਿਤੇ ਨਾ। ਉਹਦਾ ਮੈਂ ਸਾਫ਼ ਕਹਿਣਾ ਵੀ ਤੁਸੀਂ ਗੌੜੀ ਸੁਖਮਣੀ ਪੜ੍ਹਦੇ ਹੋ, ਤੁਸੀਂ ਉਹ ਤੋਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਪਹਿਲੇ ਸ਼ਲੋਕ ਦਾ ਅਰਥ ਕਿਹਨੂੰ ਪਤਾ? ਆਦਿ ਗੁਰੇ ਨਵੇਂ ਹੀ ਨਹੀਂ ਪਤਾ ਸਾਨੂੰ। ਪਹਿਲਾ ਅੱਖਰ ਜਿੱਥੋਂ ਸ਼ੁਰੂ ਹੁੰਦੀ ਹੈ ਉਹਦਾ ਹੀ ਨਹੀਂ ਸਾਨੂੰ ਮੀਨਿੰਗ ਪਤਾ। ਫਿਰ ਅੱਗੇ ਤੁਸੀਂ ਜੋ ਸਮਝਣਾ ਉਹ ਦੇਖ ਲਓ। ਉਹ ਵੀ ਐਂ ਹੋਇਆ, ਉਹ ਆਪਣਾ ਜਿਹੜੇ ਪੂਜਾ ਹੋਈ, ਕਿਉਂਕਿ ਤੁਹਾਨੂੰ ਪਤਾ ਜਦੋਂ ਇਹੋ ਜਿਹਾ ਭੰਡਾਰਾ ਹੋਵੇ ਫਿਰ ਅਗਲਾ ਬਣਾਉਂਦਾ ਵੀ 36 ਪ੍ਰਕਾਰ ਦਾ ਭੋਜਨ ਹੈ। ਬਿਲਕੁਲ। ਇਹ ਬੈਠਾ ਰਿਹਾ ਉੱਥੇ ਕਿਉਂਕਿ ਇਨਕਿਊਜ਼ਿਟਿਵ ਸੀ ਬੱਚਾ ਸੀ। ਜੀ ਜੀ। 5 ਸਾਲਾਂ ਦਾ ਸੀ। ਉਹਨੇ ਦੇਖਿਆ ਵੀ ਇੱਕ ਚੂਹਾ ਆ ਕੇ ਸ਼ਿਵ ਜੀ ਦੇ ਸਿਰ ਤੇ ਚੜ੍ਹ ਗਿਆ। ਜੀ। ਮੂਰਤੀ ਪਈ ਸੀ, ਕਦੇ ਉੱਪਰ ਕਦੇ ਥੱਲੇ। ਉਹਦੇ ਮਨ 'ਚ ਆਇਆ ਵੀ ਯਾਰ ਇਹੋ ਜਿਹਾ ਰੱਬ ਹੈ ਜਿਹੜਾ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦਾ। ਜੀ ਜੀ। ਇਹ ਮੈਨੂੰ ਕਿਆ ਡਿਫੈਂਡ ਕਰੂ? ਕਹਿੰਦਾ ਇਹ ਗਲਤ ਹੈ ਥਿਊਰੀ। ਵੱਡਾ ਹੋਇਆ, ਵੱਡਾ ਹੋ ਕੇ ਉਹਨੇ ਪ੍ਰਚਾਰ ਸ਼ੁਰੂ ਕਰਤਾ। ਉੱਥੇ ਮੂਰਤੀ ਪੂਜਾ ਬਹੁਤ ਸੀ। ਉਹ ਕਹਿੰਦੇ ਵੀ ਇੱਥੇ ਨਹੀਂ ਤੇਰੀ ਗੱਲ ਬਣਨੀ। ਲੋਕ ਕ੍ਰੋਧਿਤ ਹੋ ਗਏ। ਉਹ ਤੁਰਦਾ ਤੁਰਦਾ ਪੰਜਾਬ 'ਚ ਆ ਗਿਆ। ਜੀ ਜੀ। ਪੰਜਾਬ ਦੇ ਲੋਕ ਘੱਟੋ ਘੱਟ ਮੂਰਤੀ ਪੂਜਾ ਨੂੰ ਨਹੀਂ ਸੀ ਮੰਨਦੇ। ਇੰਨਾ ਕੁ ਸੀਗਾ ਵੀ ਉਹ ਇੰਨਾ ਮੰਨਦੇ ਵੀ ਇਹ ਮੂਰਤੀ 'ਚ ਰੱਬ ਨਹੀਂ ਹੈ। ਚਾਹੇ ਅਸੀਂ ਗੁਰਬਾਣੀ ਨੂੰ ਅਲਟੀਮੇਟਲੀ ਜਿੰਨੇ ਤੁਸੀਂ ਚੰਗੇ ਇੱਕ ਹੈਗੇ ਆ ਅੱਜ ਕੱਲ੍ਹ ਕਾਫੀ ਖੋਜ ਹੈ ਉਹਨਾਂ ਦੀ, ਪ੍ਰੋਫੈਸਰ ਹੈ ਉਹ ਖਾਲਸਾ ਕਾਲਜ, ਨਾਂ ਮੈਨੂੰ ਸ਼ਾਇਦ ਉਹਨਾਂ ਦਾ ਭੁੱਲ ਗਿਆ। ਉਹਨਾਂ ਦੇ 6-7 ਪੋਡਕਾਸਟ ਹੈ ਘੰਟੇ ਦੇ। ਜੀ ਜੀ। ਉਹਨਾਂ ਨੇ ਜੋ ਘੱਟੋ ਘੱਟ ਗੁਰਬਾਣੀ ਦਾ ਤਾਂ ਉਹਨਾਂ ਨੂੰ ਨਹੀਂ ਬੋਧ ਹੈ, ਪਰ ਜਿਹੜੀ ਗੁਰੂ ਨਾਨਕ ਜੀ ਦੀ ਉਹਨਾਂ ਨੇ ਹਿਸਟਰੀ ਔਰ ਟਾਈਮ ਦੱਸਿਆ, ਅਸੀਂ ਤਾਂ ਸੋਚ ਹੀ ਨਹੀਂ ਸਕਦੇ ਕਿ ਭਗਤ ਜਿੰਨੇ ਸੀ ਉਹ ਇੰਨੇ ਸਿਆਣੇ ਸੀ। ਉਹ ਕਹਿੰਦੇ ਵੀ ਇਕੱਲੇ ਜਾਵਾਂਗੇ ਖਤਰਾ ਹੋਊ, ਅਸੀਂ ਵਣਜਾਰਿਆਂ ਨਾਲ ਤੁਰਾਂਗੇ। ਜੀ ਜੀ ਜੀ। ਵਣਜਾਰਿਆਂ ਕੋਲ ਰੋਟੀ ਪਾਣੀ ਦੀ ਪ੍ਰੋਬਲਮ ਨਹੀਂ, ਸਟੇ ਦੀ ਪ੍ਰੋਬਲਮ ਨਹੀਂ ਜੀ, ਫੌਜ ਦੀ ਪ੍ਰੋਬਲਮ, ਇਹ ਤਿੰਨੇ ਚੀਜ਼ਾਂ ਹੁੰਦੀਆਂ। ਤੁਸੀਂ ਕਿਤੇ ਜਾ ਰਹੇ ਹੋ, ਪ੍ਰੋਟੈਕਸ਼ਨ ਹੈ ਉਹਨਾਂ ਕੋਲ, ਉਹ ਤੁਹਾਡੀ ਇੱਜ਼ਤ ਕਰਦੇ ਹੈ ਕਿ ਤੁਸੀਂ, ਉਹ ਕਹਿੰਦੇ ਸਾਨੂੰ ਗੱਲ ਸੁਣਾਓ ਚੰਗੀ ਕੋਈ। ਭਗਤ ਜਿੱਥੇ ਵੀ ਨਾਮਦੇਵ ਜੀ ਸਾਊਥ ਤੋਂ ਕਿਵੇਂ ਆ ਗਏ ਬਨਾਰਸ ਤੱਕ, ਇਹ ਕਾਫਲੇ ਚੱਲਦੇ ਹੁੰਦੇ ਸੀ ਉਹਨਾਂ ਦੇ ਨਾਲ, ਉਹਨਾਂ ਨੂੰ ਗੱਲਾਂ ਸੁਣਾਉਂਦੇ ਸੀ। ਉਹ ਜਿਹੜਾ ਬੰਦਾ ਬਿਜ਼ਨਸਮੈਨ ਹੈ ਨਾ, ਉਹ ਸਿਆਣਾ ਹੁੰਦਾ, ਉਹ ਛੇਤੀ ਨਗੋਚ ਨਹੀਂ ਕੱਢਦਾ। ਇਹ ਜਿਹੜਾ ਜੱਟ ਜ਼ਿਮੀਂਦਾਰ ਹੈ ਨਾ, ਨਗੋਚਾਂ ਕੱਢਣ ਦੀ ਆਦਤ ਇਹਨੂੰ ਹੈ, ਕਿਉਂਕਿ ਵਿਚਾਰਾ ਸ਼ੁਰੂ ਤੋਂ ਹੀ ਰਿਹਾ ਹੀ ਇਹੋ ਜਿਹੇ ਹਾਲਾਤਾਂ। ਜੀ ਜੀ ਜੀ। ਸੋ ਉਹ ਜਿਹੜੀਆਂ ਗੱਲਾਂ ਤੁਸੀਂ ਪੁੱਛ ਰਹੇ ਹੋ ਮੇਰੇ ਤੋਂ, ਵੀ ਇਹ ਸਾਰਾ ਬ੍ਰਹਮ ਗਿਆਨ ਹੈ। ਜਿਹੜਾ ਅੱਖਰ ਆਇਆ ਥੋੜ੍ਹਾ ਜਿਹਾ ਇਹਨੂੰ ਭਾਈ ਵਿਚਾਰੋ, ਇਹ ਅਲਟੀਮੇਟਲੀ ਤੁਹਾਡੇ ਬ੍ਰਹਮ ਨਾਲ ਜੁੜੂਗਾ। ਹਿੰਦੂ ਦਾ ਤਾਂ ਅਰਥ ਹੈ ਗੁਰਬਾਣੀ 'ਚ ਲਿਖਿਆ ਵੀ ਜਿਹੜਾ ਨਾ ਸਮਝ ਹੁੰਦਾ। ਹੁਣ ਤੁਸੀਂ ਹਿੰਦੂ ਦੇਵੀ ਦੇਵਤਾ ਕਹਿ ਕੇ ਅੱਗੇ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਦੱਸੋ? ਵੀ ਨਾ ਸਮਝਦੇ ਦੇਵੀ ਦੇਵਤਾ ਉਹ ਕਿੰਨੇ ਕੁ ਟਰੂ ਹੋਣਗੇ? ਗੁਰਬਾਣੀ ਜਿਹੜੀ ਹੈ ਇਹਨਾਂ ਗੱਲਾਂ ਨੂੰ ਖੋਲ੍ਹਦੀ ਹੈ, ਸਮਝਾਉਂਦੀ ਹੈ, ਹਿੰਦੂ ਨੂੰ ਵੀ ਉਪਦੇਸ਼ ਦਿੰਦੀ ਹੈ। ਉਹ ਕਹਿੰਦੀ ਨਾਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪੁਰਾਣ। ਜਿਹੜਾ ਅੱਲਾ ਹੈ, ਚਾਹੇ ਰਾਮ ਕਹਿ ਦਿਓ, ਉਹ ਇੱਕ ਗੁਣਵਾਚਕ ਨਾਮ ਹੈ। ਸਾਡੇ ਪਿੰਡਾਂ ਦੇ ਪੁਰਾਣ ਉਹ ਚਲਾਉਂਦਾ। ਤੁਸੀਂ ਕਹਿ ਕੇ ਦੇਖੋ ਕਿਸੇ ਨੂੰ, ਮੁਸਲਮਾਨ ਨੂੰ ਵੀ ਕਹਿ ਜੈ ਸ਼੍ਰੀ ਰਾਮ, ਉਹ ਕਹੂਗਾ ਮੈਂ ਮਰ ਜੂ, ਕਹਿੰਦਾ ਨਹੀਂ। ਉਹ ਦੂਆ ਕਹੂਗਾ ਵੀ ਕਹਿ ਦੇ ਅੱਲਾਹੁ ਅਕਬਰ, ਹਿੰਦੂ ਉਹ ਨਹੀਂ ਕਹੂਗਾ। ਸਾਨੂੰ ਤਾਂ ਦੋਏ ਪ੍ਰਵਾਨ ਹੋਏ ਹੋਏ, ਕਿਉਂਕਿ ਅਸੀਂ ਜਾਣਦੇ ਹਾਂ ਵੀ 1.25 ਰੁਪਈਆ ਔਰ 1 ਰੁਪਈਆ 25 ਪੈਸੇ ਇੱਕੇ ਚੀਜ਼ ਦੇ ਦੋ ਨਾਮ ਹੈ। ਉਹ ਕਹਿੰਦਾ ਮੈਂ 1.25 ਲੈਣਾ, ਉਹ ਕਹਿੰਦਾ ਮੇਰੇ ਕੋਲ 1 ਰੁਪਈਆ 25 ਪੈਸੇ ਹੈ। ਉਹ ਦੋਹੇ ਝਗੜੀ ਜਾਂਦੇ ਹੈ, ਗੱਲ ਕੋਈ ਵੀ ਨਹੀਂ ਹੈ, ਗੱਲ ਤੁਹਾਡੇ ਮੂਲ ਦੀ ਹੈ ਬਸ। ਸਵਾਲ ਬੜਾ ਤੁਹਾਡੇ ਲਈ ਤਾਂ ਸ਼ਾਇਦ ਔਖਾ ਨਹੀਂ ਹੋਣਾ, ਗੁਰਬਾਣੀ ਲਈ ਤਾਂ ਬਿਲਕੁਲ ਔਖਾ ਨਹੀਂ ਹੈਗਾ, ਪਰ ਜਿਹੜੀ ਸਾਡੀ ਇਹ ਕਹਿ ਲਓ ਸੰਗਤ ਆ, ਜਨਤਾ ਕਹਿ ਲਓ, ਹੋਰ ਕੋਈ ਸ਼ਬਦ ਲਾ ਲਓ, ਉਹਦੇ ਲਈ ਬੜਾ ਇਹ ਟੀਸੀ ਵਾਲਾ ਸਵਾਲ ਬਣਿਆ ਹੋਇਆ। ਸਵਾਲ ਬੜਾ ਛੋਟਾ ਜਿਹਾ ਆ,
ਕਿ ਮਰਨ ਤੋਂ ਬਾਅਦ ਕੋਈ ਹੋਰ ਜਨਮ ਹੁੰਦਾ? ਗੁਰਬਾਣੀ ਕੀ ਕਹਿੰਦੀ ਇਹਦੇ ਬਾਰੇ? ਪਹਿਲਾਂ ਤਾਂ ਮਰਨ ਡਿਫਾਈਨ ਕਰੋ। ਜੀ। ਇੱਕ ਜੀ ਦਾ ਮਰਨ ਹੈ, ਇੱਕ ਜੰਤ ਦਾ ਮਰਨ ਹੈ। ਕਬੀਰ ਜੀ ਨੇ ਬੜਾ ਕਲੀਅਰ ਕੀਤਾ ਹੋਇਆ, ਅਸੀਂ ਉਹ ਪੜ੍ਹਦੇ ਹਾਂ, ਉਹ ਕਹਿੰਦੇ ਮਰਤਾ ਮਰਤਾ ਜਗ ਮੂਆ ਜੀ। ਮਰ ਭੀ ਨਾ ਜਾਣਿਆ ਕੋਈ। ਕਹਿੰਦੇ ਜਿਹਨੂੰ ਸੰਸਾਰੀ ਕਹਿੰਦੇ ਮਰਿਆ, ਉਹ ਮਰਿਆ ਨਹੀਂ ਹੈ। ਜਿਵੇਂ ਹੁਣ ਤੁਸੀਂ ਆਹ ਕੋਟ ਪਾਇਆ ਹੋਇਆ ਜੀ, ਉੱਥੇ ਉਹਦੇ 'ਚ ਪਿਆ ਹੈਗਾ ਤੁਹਾਡੀ ਅਲਮਾਰੀ 'ਚ, ਚਿੱਟਾ ਪਾ ਲਓ ਬਾਅਦ 'ਚ। ਜੀ। ਇੰਨਾ ਹੀ ਹੈ ਜਿਹੜਾ ਦੁਨੀਆ ਦਾ ਜਨਮ ਮਰਨ ਹੈ, ਵੀ ਤੁਸੀਂ ਨੀਲਾ ਕੋਟ ਪਾ ਕੇ ਚਿੱਟਾ ਪਾ ਲਓ, ਆਹੀ ਹੈ। ਜਾਮਾ ਬਦਲ ਰਿਹਾ ਸਿਰਫ, ਅੰਦਰ ਜਿਹੜਾ ਆਤਮ ਹੈ ਉਹ ਨਹੀਂ ਛੁੱਟ ਰਿਹਾ। ਉਹਨੂੰ ਜਿੱਥੇ ਤੁਹਾਡੀ ਅਖੀਰੀ ਬਿਰਤੀ ਹੈਗੀ ਹੈ, ਹੁਣ ਜਿੱਥੇ ਤੁਹਾਡੀ ਬਿਰਤੀ ਟਿਕੀ ਹੈ, ਉਹ ਤੋਂ ਜਿਹਾ ਤੁਹਾਨੂੰ ਜਨਮ ਮਿਲ ਜਾਣਾ। ਪਰ ਜਨਮ ਹੀ ਆ ਉਹ ਦੁਨਿਆਵੀ ਜਨਮ ਹੈ, ਸੁਪਨੇ ਦਾ ਜਨਮ ਹੈ। ਇੱਕ ਹੁੰਦਾ ਜਾਗੇ ਹੋਏ ਦਾ ਜਨਮ, ਉਹ ਭਗਤਾਂ ਨੇ ਲਿਆ, ਜਿਹਨੂੰ ਉਹ ਕਹਿੰਦੇ ਜਨਮ ਪਦਾਰਥ। ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਜਨਮ ਔਰ ਜਨਮ ਪਦਾਰਥ 'ਚ ਕੀ ਫਰਕ ਹੈ। ਇੱਕ ਰਵਿਦਾਸ ਜੀ ਦਾ ਸ਼ਬਦ ਹੈ, ਉੱਥੇ ਤੁਸੀਂ ਪੜ੍ਹ ਕੇ ਦੇਖਿਓ, ਕਹਿੰਦੇ ਬਹੁਤ ਜਨਮ ਵਿਛੁਰੇ ਥੇ ਮਾਧੂ। ਜੀ ਜੀ ਜੀ। ਬਹੁਤ ਜਨਮ ਦੇ ਨਾਲ ਮੁਕਤਾ ਹੈ ਉਹ ਜਨਮ, ਬਹੁਤ ਜਨਮ ਇੱਥੇ ਹੈ ਸੁਪਨੇ ਦੇ। ਉਸ ਤੋਂ ਬਾਅਦ ਹੈਗਾ ਜਾਗੇ ਦਾ ਜਨਮ। ਜਾਗਿਆ ਤਾਂ ਪਹਿਲਾਂ ਮਰੂਗਾ ਤਾਂ ਜੀਊਗਾ। ਇਹ ਪੁੱਠੀ ਗੱਲ ਹੈ, ਇਹ ਭਗਤਾਂ ਦੀ ਗੱਲ। ਹੁਣ ਜਿਹੜਾ ਇੱਕ ਜਨ ਸਧਾਰਨ ਆਮ ਆ, ਉਹਦੇ ਜ਼ਿਹਨ 'ਤੇ ਇਹੀ ਹੁੰਦਾ ਕਿ ਆਹ ਸਰੀਰ ਸੀਗਾ, ਲਓ ਜੀ ਸਵਾਦ ਛੱਡ ਗਿਆ। ਫਿਰ ਉਹਦੇ ਜ਼ਿਹਨ ਦੇ ਵਿੱਚ ਨਾਲੇ ਸਾਡੇ ਖੈਰ ਪਤਾ ਨਹੀਂ ਧਰਮਾਂ ਦੇ ਥਰੂ ਪੈ ਗਿਆ, ਜਾਂ ਪਤਾ ਨਹੀਂ ਸਾਡੇ ਆਲੇ ਦੁਆਲੇ ਨੇ ਪਾਤਾ ਵੀ ਹੁਣ ਇਹਨੇ ਕਿਸੇ ਹੋਰ ਜੋਨੀ ਚਲ ਜਾਣਾ, ਕਿਸੇ ਹੋਰ ਰੂਪ 'ਚ ਆ ਜਾਣਾ ਆ। ਇਹਨੂੰ ਕਿੱਦਾਂ ਹੁਣ ਸਰਲ ਤੌਰ 'ਤੇ ਆਪਾਂ ਸਮਝਾਈਏ ਵੀ ਕੀ ਮਤਲਬ ਕਿ ਹੁਣ ਉਹਨੇ ਕੁੱਤਾ ਬਿੱਲਾ ਬਣ ਜਾਣਾ? ਉਹਨੇ ਕੋਈ ਦੋ ਇਹ ਜਗ੍ਹਾਵਾਂ ਹੈਗੀਆਂ, ਦੋ ਐਬੋਰਡਸ ਹੈ। ਐਬੋਰਡ ਸਮਝ ਗਏ ਨਾ ਜੀ? ਜਿਹੜਾ ਤੁਹਾਡਾ ਆਤਮ ਹੈ, ਕਿਉਂਕਿ ਆਤਮਾ ਤਾਂ ਇੱਕ ਟੈਂਪਰੇਰੀ ਚੀਜ਼ ਹੈ ਜੀ। ਸਾਰੀ ਗੱਲ ਆਤਮ 'ਤੇ ਖੜੀ ਹੈ। ਆਤਮ ਹੀ ਰਾਮ ਹੁੰਦਾ, ਰਾਮ ਹੀ ਆਤਮ ਹੁੰਦਾ। ਆਤਮ ਰਾਮ ਗਰਭ 'ਚ ਆਇਆ ਹੋਇਆ, ਇੱਕ ਟਰਮ ਯੂਜ਼ ਹੋਈ ਹੈ ਜੀ, ਜਿਹਨੂੰ ਭਵਸਾਗਰ ਵੀ ਕਹਿੰਦੇ ਆ। ਤੁਹਾਡੀ ਵਿਚਾਰਧਾਰਾ, ਤੁਹਾਡੀ ਮੈਂਟਲ ਸਟੇਟ ਜਾਂ ਤਾਂ ਭਵਸਾਗਰ 'ਚ ਹੈ ਜਾਂ ਸੁਖ ਸਾਗਰ 'ਚ ਹੈ। ਜਾਂ ਸੁਖ ਸਾਗਰ 'ਚ ਹੈ, ਉਹ ਮੁਕਤ ਹੈ ਸਾਰੀਆਂ ਚੀਜ਼ਾਂ ਤੋਂ, ਕਿਉਂਕਿ ਤੁਸੀਂ ਕਹਿੰਦੇ ਹੋ ਕਿ ਸਾਰਾ ਹੁਕਮ 'ਚ ਹੋ ਰਿਹਾ। ਜੀ। ਜਿਹੜੇ ਨੇ ਮੰਨ ਲਿਆ, ਕਹਿੰਦਾ ਮੈਂ ਵੀ ਦਿੰਦਾ ਹੁਕਮੇ ਅੰਦਰ ਸਭ ਕੋ, ਕੱਲ੍ਹ ਨੂੰ ਮੇਰਾ ਨੁਕਸਾਨ ਹੋ ਜਾਵੇ ਤੇ ਫਿਰ ਤੁਸੀਂ ਦੇਖਿਓ ਵੀ ਕਿੰਨਾ ਕੁ ਹੁਕਮੇ ਅੰਦਰ ਸਭ ਕੋ ਮੈਂ ਕਹਿਣਾ। ਦੂਸਰੇ ਨੂੰ ਕਹਿਣਾ ਸੌਖਾ ਹੁੰਦਾ ਹੈ, ਆਪ ਰਹਿਣਾ ਬੜਾ ਔਖਾ ਹੈ। ਪਰ ਭਗਤਾਂ ਨੇ ਰਹਿ ਕੇ ਦਿਖਾਇਆ ਵੀ ਹੈ। ਉਹ ਕਹਿੰਦੇ ਵੀ ਜੇ ਪਰਮੇਸ਼ਰ ਤੁਹਾਡੇ 'ਤੇ ਕੋਈ ਬੋਝ ਪਾ ਦੇਵੇ ਵਜਨ, ਤਾਂ ਕੰਪਲੇਂਟ ਨਹੀਂ ਕਰੀਦੀ ਹੁੰਦੀ, ਕਿਉਂਕਿ ਉਹਦੇ ਬਾਹਰ ਤਾਂ ਕੋਈ ਹੈ ਹੀ ਨਹੀਂ। ਕੰਪਲੇਂਟ ਕਿਉਂ ਕਰਦੇ ਹੋ? ਜਦ ਉਹ ਤੋਂ ਬਿਨਾਂ ਜਦੋਂ ਕਿਸੇ ਦਾ ਮਾੜਾ ਕਰੇ ਨਹੀਂ ਸਕਦਾ, ਉਹਦਾ ਇੱਕ ਗੁਣ ਸਮਝ ਲਓ ਤੁਸੀਂ ਵੀ ਉਹ ਕਿਸੇ ਦਾ ਮਾੜਾ ਨਹੀਂ ਕਰਦਾ ਜੀ। ਉਹ ਜੇ ਉਹ ਸਮਝੋਗੇ ਤੁਹਾਡਾ ਜਨਮ ਕੀ ਹੈ, ਜਨਮ ਤਾਂ ਤੁਸੀਂ ਬੈਠੇ ਬੈਠੇ ਵੀ 4 ਜਨਮ ਲੈ ਲਓਗੇ। ਹੁਣ ਸੋਚਣ ਲੱਗ ਗਏ ਵੀ ਉਹ ਫਲਾਣਾ ਬੰਦਾ ਆਇਆ ਸੀ, ਵੀ ਉਹ ਤੋਂ ਅੱਜ ਪੈਸੇ ਨਹੀਂ ਦੇਣੇ ਉਹਦੇ ਤਾਂ ਚੋਰ ਦਾ ਤੁਸੀਂ ਮਤਲਬ ਅਵਸਥਾ ਆ ਗਈ ਤੁਹਾਡੇ 'ਚ, ਚੋਰ ਵਾਲੀ ਆ ਗਈ। ਫਿਰ ਤੁਸੀਂ ਕਹਿੰਦੇ ਹੋ ਜੀ ਹਾਂ ਉੱਥੇ ਜਾਣਾ ਵੀ ਉਦਘਾਟਨ ਦੇਣਾ ਜੀ, ਮੈਂ ਬੋਲਣਾ ਹੈ ਜੀ, ਅਤੇ ਮੈਂ ਥੋੜ੍ਹਾ ਸੱਚ 'ਤੇ ਬੋਲਣਾ ਹੈ। ਉਹ ਤੁਹਾਡਾ ਡਿਫਰੈਂਟ ਹੋ ਗਿਆ ਮਾਈਂਡ ਸਟੇਟ। ਤੁਸੀਂ ਸਟੇਟ ਆਫ ਮਾਈਂਡ ਚੇਂਜ ਕਰਨੀ ਹੈ, ਉਹੀ ਤੁਹਾਡਾ ਅਸਲੀ ਜਨਮ ਹੈ। ਜੇ ਤੁਹਾਡੀ ਸਟੇਟ ਆਫ ਮਾਈਂਡ ਸਟੇਬਲ ਰਹੀ, ਫਿਰ ਤੁਹਾਨੂੰ ਜੂਨੀ ਮਿਲਣੀ ਹੈ।